ਸਤਿ ਸ਼੍ਰੀ ਅਕਾਲ ਜੀ। ਇੰਡੋਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਗਦੀਪ ਗਿੱਲ ਸਵਾਗਤ ਕਰਦਾ। ਦੋਸਤੋ ਹਾਜ਼ਰਾਂ ਪ੍ਰੋਗਰਾਮ ਸਨਮੁਖ ਲੈ ਕੇ। ਦੋਸਤੋ ਪ੍ਰੋਗਰਾਮ ਸਨਮੁਖ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਸ਼ਖਸੀਅਤਾਂ ਨੂੰ ਬੁਲਾਇਆ ਜਾਵੇ, ਉਹਨਾਂ ਨੂੰ ਸੱਦਾ ਦਿੱਤਾ ਜਾਵੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਕੁਝ ਪ੍ਰਾਪਤੀਆਂ ਕੀਤੀਆਂ। ਔਰ ਅੱਜ ਅਸੀਂ ਜਿਸ ਸ਼ਖਸੀਅਤ ਨੂੰ ਆਪਣੇ ਸਟੂਡੀਓ ਵਿੱਚ ਬੁਲਾਇਆ ਹੈ ਉਹ ਸਰਬਜੀਤ ਸਿੰਘ ਹੋਣਾ ਨੇ ਵੀ ਆਪਣੇ ਜੀਵਨ ਦੇ ਵਿੱਚ ਕਾਫੀ ਮੱਲਾਂ ਮਾਰੀਆਂ। ਆਪਾਂ ਜਾਣਦੇ ਹਾਂ ਉਹਨਾਂ ਕੋਲ ਕਿ ਉਹਨਾਂ ਨੇ ਇਸ ਛੋਟੀ ਉਮਰ ਦੇ ਵਿੱਚ ਕੀ ਕੁਝ ਜ਼ਿੰਦਗੀ ਦੇ ਵਿੱਚ ਕੀਤਾ, ਕਿਉਂਕਿ ਉਹਨਾਂ ਨੇ ਇੱਕ ਲੋਕ ਸਾਜ਼ ਸਾਰੰਗੀ ਤੋਂ ਸ਼ੁਰੂ ਕਰਕੇ ਅੱਜ ਉਹ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਫਿਲਮ ਜਿਹੜੀ ਧਾਰਮਿਕ ਔਰ ਇਤਿਹਾਸਿਕ ਉਹਨਾਂ ਨੇ ਲਾਈ ਹੈ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਹ ਸਫ਼ਰ ਕਿਵੇਂ ਰਿਹਾ। ਸਰਬਜੀਤ ਸਿੰਘ ਜੀ, ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਸਰਬਜੀਤ ਸਿੰਘ ਜੀ, ਜਿਵੇਂ ਮੈਂ ਜ਼ਿਕਰ ਕੀਤਾ ਕਿ ਤੁਸੀਂ ਆਪਣੇ ਜੀਵਨ ਦਾ ਸ਼ੁਰੂਆਤ ਜਿਹੜਾ ਸ਼ੌਂਕ ਤੁਹਾਨੂੰ ਸਾਰੰਗੀ ਦਾ ਸੀ, ਹਾਂਜੀ ਸਾਰੰਗੀ ਤੋਂ ਤੁਸੀਂ ਸ਼ੁਰੂਆਤ ਕੀਤੀ। ਹਾਂਜੀ ਇਹ ਸਫ਼ਰ ਜਿਹੜਾ, ਇਹ ਗੱਲਬਾਤ ਜਿਹੜੀ ਆ ਮਨ 'ਚ ਖਿਆਲ, ਕਿਉਂਕਿ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਜਿਹੜੀ ਆ ਬਹੁਤ ਘੱਟ ਇਸ ਬਿਰਤੀ ਵੱਲ ਜੁੜਦੀ ਆ, ਖਾਸ ਕਰਕੇ ਹੁਣ ਤੇ ਧਾਰਮਿਕ ਬਿਰਤੀ ਵੱਲ ਵੀ ਬਹੁਤ ਘੱਟ ਜੁੜਦੀ ਆ। ਪਰ ਤੁਸੀਂ ਇਸ ਜਿਹੜੇ ਸਾਜ਼ ਨੂੰ ਇਹ ਕਦੋਂ ਤੋਂ ਸ਼ੁਰੂ ਕੀਤਾ? ਮੈਂ ਛੋਟਾ ਹੁੰਦਾ ਸੀਗਾ ਜਦੋਂ ਪਿੰਡਾਂ 'ਚ ਆਉਣੇ, ਢਾਡੀ ਜੱਥੇ ਆਉਣੇ ਜਾਂ ਕੋਈ ਕਲਾਕਾਰ ਆਉਣੇ ਜਾਂ ਕਵੀਸ਼ਰ ਆਉਣੇ, ਅੱਛਾ। ਤੇ ਮੈਨੂੰ ਸੁਣਨ ਦਾ ਬੜਾ ਸ਼ੌਂਕ ਸੀਗਾ। ਤੇ ਕਿਸੇ ਢਾਡੀ ਜੱਥੇ ਨੇ ਆਉਣਾ ਪਿੰਡ 'ਚ ਤੇ ਮੈਂ ਘਰੋਂ ਪਹਿਲੇ ਜਾ ਕੇ ਮੂਹਰੇ ਬੈਠ ਜਾਣਾ। ਹਾਲਾਂਕਿ ਢਾਡੀ ਜੱਥੇ ਨੇ ਜੇ ਘੰਟੇ ਬਾਅਦ ਵੀ ਲੱਗਣਾ ਤਾਂ ਮੈਂ ਇਕੱਲਾ ਹੀ ਬੈਠਾ ਹੁੰਦਾ ਸੀ ਉੱਥੇ ਜਾ ਕੇ। ਅੱਛਾ ਜੀ। ਤੇ ਦੇਖਣਾ ਮੈਨੂੰ ਵਧੀਆ ਲੱਗਦਾ ਸੀਗਾ। ਮੈਂ ਪਿਤਾ ਜੀ ਨੂੰ ਕਿਹਾ, ਗਿਆਨੀ ਜਰਨੈਲ ਸਿੰਘ ਤੂਫਾਨ, ਤੁਹਾਡੇ ਫਾਦਰ ਸਾਹਿਬ ਦਾ ਨਾਮ? ਹਾਂਜੀ, ਫਾਦਰ ਸਾਹਿਬ ਦਾ ਨਾਮ ਜੀ। ਤੇ ਉਹਨਾਂ ਨੂੰ ਕਿਹਾ ਮੈਂ ਸਰੰਗੀ ਸਿੱਖਣੀ ਆ, ਤੇ ਕਹਿੰਦੇ ਸਿੱਖ ਲੈ ਬੇਟਾ ਜੇ ਤੇਰਾ ਦਿਲ ਕਰਦਾ ਤੇ। ਪਰ ਕਹਿੰਦੇ, ਮੈਂ ਕਿਹਾ ਮੇਰਾ ਇੱਕ ਹੈਗਾ, ਮੈਂ ਸਿੱਖਣੀ ਜ਼ਰੂਰ ਆ ਪਰ ਮੈਂ ਵਜਾਉਣੀ ਨਹੀਂ ਸਟੇਜਾਂ ਤੇ। ਕਹਿੰਦੇ ਕਿਉਂ? ਜੇ ਸਿੱਖਣੀ ਵਜਾਉਣੀ ਨਹੀਂ ਤੇ ਫਿਰ ਸਿੱਖਣੀ ਕਿਉਂ? ਮੈਂ ਕਿਹਾ ਮੈਨੂੰ ਸੰਗ ਲੱਗਦੀ ਆ। ਅੱਛਾ। ਨਹੀਂ, ਪਹਿਲਾਂ ਝਿਜਕ ਤੇ ਹੁੰਦੀ ਆ ਨਾ। ਝਿਜਕ ਹੁੰਦੀ, ਬਿਲਕੁਲ ਜੀ। ਤੇ ਪਰ ਉਹ ਫਿਰ ਪ੍ਰਮਾਤਮਾ ਨੇ ਕਿਰਪਾ ਕੀਤੀ, ਸਿੱਖੀ ਸਰੰਗੀ ਉਸਤਾਦ ਫੌਜਾ ਸਿੰਘ ਜੀ ਸਾਗਰ ਹੋਣਾ ਦੇ ਕੋਲੋਂ। ਅੱਛਾ ਜੀ। ਤੇ ਉਹ ਸਫ਼ਰ ਚੱਲਦਾ ਰਿਹਾ, ਫਿਰ ਇੱਥੇ ਤੱਕ ਪਹੁੰਚ ਗਿਆ ਜੀ। ਸਾਰੰਗੀ ਜਿਵੇਂ ਤੁਸੀਂ ਦੱਸਿਆ ਕਿ ਆਪਣੇ ਪਿਤਾ ਜੀ ਦੀ ਤੁਹਾਡਾ ਕਿਉਂਕਿ ਜਾਗ ਘਰ ਤੋਂ ਲੱਗੀ। ਹਾਂਜੀ। ਔਰ ਜਦੋਂ ਤੁਸੀਂ ਪ੍ਰੋਫੈਸ਼ਨਲ ਸ਼ੁਰੂ ਕੀਤੀ ਸਟੇਜ ਤੇ, ਹਾਂਜੀ। ਉਹ ਫਿਰ ਕਿਹੜੇ ਜਿਹੜੇ ਤੁਸੀਂ ਢਾਡੀ ਜਥੇ ਦੇ ਨਾਲ ਇਹ ਸਾਰੰਗੀ ਜਿਹੜੀ ਆ ਉਹ ਵਜਾਈ? ਮੈਂ ਜੀ ਆਪਣੇ ਪਿਤਾ ਜੀ ਨਾਲ ਸ਼ੁਰੂ ਕੀਤਾ, ਗਿਆਨੀ ਜਰਨੈਲ ਸਿੰਘ ਤੂਫਾਨ ਦੇ ਨਾਲ। ਅੱਛਾ ਜੀ। ਤੇ ਉਸ ਤੋਂ ਬਾਅਦ ਗਿਆਨੀ ਦਇਆ ਸਿੰਘ ਦਿਲਬਰ। ਠੀਕ ਹੈ, ਬੜਾ ਵੱਡਾ ਨਾਮ ਆ। ਹਾਂਜੀ, ਬਿਲਕੁਲ ਜੀ। ਹੁਣ ਉਹ ਸਾਡੇ 'ਚੋਂ ਵੀ ਨਹੀਂ ਰਹੇ। ਹਾਂ, ਪਰਮਾਤਮਾ। ਤੇ ਉਸ ਤੋਂ ਬਾਅਦ ਕੁਲਜੀਤ ਸਿੰਘ ਦਿਲਬਰ। ਅੱਛਾ ਜੀ। ਹਾਂਜੀ। ਤਰਸੇਮ ਸਿੰਘ ਮੋਰਾਂ ਵਾਲੀ। ਠੀਕ ਹੈ ਜੀ। ਉਹ ਪਿੱਛੇ ਜੇ ਆਸਟ੍ਰੇਲੀਆ ਦੇ ਦੌਰੇ ਤੇ ਵੀ ਆਏ। ਹਾਂਜੀ, ਬਿਲਕੁਲ ਜੀ। ਤੇ ਗਿਆਨੀ ਨਿਰਮਲ ਸਿੰਘ ਨੂਰ। ਠੀਕ ਹੈ। ਹਾਂਜੀ, ਕਾਫੀ ਹੋਰ ਨਾਮਵਰ ਢਾਡੀ। ਗਿਆਨੀ ਫੌਜਾ ਸਿੰਘ ਜੀ ਸਾਗਰ ਮੇਰੇ ਉਸਤਾਦ ਜੀ ਹੁਣੀ, ਜਿਨ੍ਹਾਂ ਦੇ ਕੋਲੋਂ ਮੈਂ ਸਿੱਖਿਆ ਲਈ, ਉਹਨਾਂ ਦੇ ਨਾਲ ਵੀ ਮੈਂ ਸਟੇਜਾਂ ਤੇ ਸਾਂਝੀਆਂ ਕੀਤੀਆਂ ਇੱਕ ਦੋ। ਇੱਥੇ ਇੱਕ ਖਾਸ ਜਿਹੜੀ ਮੈਂ ਗੱਲ ਪੁੱਛਣੀ ਚਾਹੁੰਦਾ ਕਿ ਜਦੋਂ ਤੁਸੀਂ ਇਹ ਆਪਣਾ ਸ਼ੌਂਕ ਇਹਨੂੰ ਤੁਸੀਂ ਇੱਕ ਪ੍ਰੋਫੈਸ਼ਨ ਬਣਾ ਲਿਆ, ਬਿਲਕੁਲ ਤੁਸੀਂ ਆਪਣੀ ਜੀਵਨ ਧਾਰਾ ਨੂੰ ਮੁੱਖ ਇਸੇ ਨੂੰ ਸਮਰਪਿਤ ਕੀਤੀ, ਹਾਂਜੀ, ਤੁਹਾਨੂੰ ਕੋਈ ਮੁਸ਼ਕਿਲਾਂ ਵੀ ਆਈਆਂ? ਕਿਉਂਕਿ ਨੌਜਵਾਨ ਜਿਹੜੇ, ਮੈਂ ਤਾਂ ਇਹ ਗੱਲ ਪੁੱਛੀ ਕਿ ਲੋਕਾਂ ਦਾ ਜਿਹੜਾ ਨੌਜਵਾਨ ਪੀੜ੍ਹੀ ਦਾ ਇਹ ਹੁੰਦਾ ਕਿ ਇੱਕ ਇਹਨੇ ਨਵਾਂ ਗੱਲ ਸ਼ੁਰੂ ਕੀਤੀ ਆ, ਨਵੀਂ ਤੁਸੀਂ ਹੋਰ ਪਾਸੇ ਜਾ ਸਕਦੇ ਹੋ, ਫਿਲਮਾਂ ਵਾਲੇ ਜਾਂ ਵੇਖਣ ਵਾਲੇ। ਇਹ ਜਦੋਂ ਤੁਸੀਂ ਸ਼ੁਰੂ ਕੀਤੀ ਆ, ਇਹ ਤੁਹਾਨੂੰ ਫਿਰ ਹੁਣ ਕਿਵੇਂ ਤੁਸੀਂ ਇਹ ਸਟੈਪ ਬਾਈ ਸਟੈਪ ਅੱਗੇ ਆਏ ਹੋ? ਮੈਂ ਜਦੋਂ ਸ਼ੁਰੂ ਕੀਤੀ ਜੀ, ਮੇਰੇ ਨਾਲ ਦੇ ਯਾਰ ਦੋਸਤ ਸੀਗੇ, ਉਹ ਮੈਨੂੰ ਮਜ਼ਾਕ ਕਰਦੇ ਸੀ, ਕਹਿੰਦੇ ਤੂੰ ਕੀ ਸਿੱਖਦਾ ਪਿਆ ਵਾ? ਹਾਂ, ਇਹ ਗੱਲ ਜਿਹੜੀ ਹੈ ਮੈਂ ਤਾਂ ਪੁੱਛਣੀ ਚਾਹੁੰਦਾ। ਹਾਂਜੀ, ਬਿਲਕੁਲ ਜੀ। ਮੈਨੂੰ ਕਹਿੰਦੇ ਤੂੰ ਕੀ ਸਿੱਖਦਾ, ਕੁਝ ਹੋਰ ਸਿੱਖ ਲਾ, ਕੁਝ ਹੋਰ ਕੰਮ ਕਰ। ਤੂੰ ਆ ਕੀ ਕਹਿੰਦੇ ਸਿੱਖ ਲਿਆ, ਨਾ ਕੋਈ ਇਹਦਾ ਕੋਈ ਵਜੂਦ ਆ, ਨਾ ਕੋਈ ਗੱਲ, ਨਾ ਕੋਈ ਬਾਤ ਹੈ ਨਾ। ਕਿਉਂਕਿ ਇਹ ਅਸੀਂ ਭੁਲੇਖਾ ਸਾਡਾ ਕਿ ਅਸੀਂ ਭਵਿੱਖ ਜਿਹੜਾ ਵਾ ਨਹੀਂ ਇਹ ਸਮਝਦੇ ਕਿ ਇਸ ਪਾਸੇ ਭਵਿੱਖ ਆ। ਬਿਲਕੁਲ ਬਿਲਕੁਲ ਜੀ। ਤੇ ਪਰ ਜਦੋਂ ਮੈਂ ਸਿੱਖੀ, ਆਪਣੇ ਲਗਨ ਦੇ ਨਾਲ ਸਿੱਖੀ ਤੇ ਫਿਰ ਆਪਣੇ ਗਰੁੱਪ ਚੋਂ ਮੈਂ ਇਸ ਫੀਲਡ ਚੋਂ, ਪਿੰਡ ਚੋਂ ਪਹਿਲਾ ਮੁੰਡਾ ਸੀਗਾ ਜਿਹੜਾ ਇਸ ਫੀਲਡ ਵਿੱਚੋਂ ਸਰੰਗੀ ਵਜਾ ਕੇ ਮੈਂ ਬਾਹਰ ਕੈਨੇਡਾ ਦੀ ਧਰਤੀ ਤੋਂ 2007 ਚ ਗਿਆ ਜੀ। ਅੱਛਾ ਜੀ। ਤੇ ਫਿਰ ਸਾਰੇ ਕਹਿੰਦੇ ਹਾਂ ਯਾਰ ਤੂੰ ਠੀਕ ਰਹਿ ਗਿਆ, ਸਾਡੇ ਨਾਲੋਂ ਠੀਕ ਰਹਿ ਗਿਆ ਤੂੰ। ਹਾਂ, ਉਹਨਾਂ ਨੇ ਨਹੀਂ ਕਿ ਲੋਕਾਂ ਨੇ ਇੱਕ ਸੁਪਨਾ ਵਾ ਵਿਦੇਸ਼ਾਂ ਦੇ ਵਿੱਚ। ਔਰ ਫਿਰ ਕਿੰਨੀ ਵਾਰੀ ਤੁਹਾਡਾ ਮਤਲਬ ਜਿਹੜਾ ਚੱਕਰ ਆ ਉਹ ਬਾਹਰਲੇ ਦੇਸ਼ਾਂ 'ਚ ਲੱਗਾ? ਮੈਂ 2007 ਤੋਂ ਲੈ ਕੇ ਜੀ ਹੁਣ ਤੱਕ ਲਗਾਤਾਰ ਹੀ ਸਫ਼ਰ ਲੱਗ ਰਿਹਾ ਮੇਰੇ ਬਾਹਰ। ਅੱਛਾ ਜੀ। ਹਾਂਜੀ। ਉਹ 'ਚੋਂ 6 ਵਾਰੀ ਕੈਨੇਡਾ ਤੇ 4 ਵਾਰੀ ਅਮਰੀਕਾ, 1 ਵਾਰੀ ਇੰਗਲੈਂਡ, ਹੋਰ ਕਾਫੀ ਕੰਟਰੀਆਂ ਤੇ ਦੁਬਈ ਜੀ। ਹਾਂਜੀ, ਸਾਰੀਆਂ ਕੰਟਰੀਆਂ 'ਚ ਜਾਣ ਲੱਗਾ ਰਹਿੰਦਾ ਜੀ। ਇਸ ਤੋਂ ਇਲਾਵਾ ਤੁਸੀਂ ਉੱਥੇ ਸੰਸਥਾਵਾਂ ਨਾਲ ਵੀ ਜੁੜੇ ਹੋ, ਕਾਲਜ, ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਉੱਥੇ ਜਿਹੜਾ ਤੁਸੀਂ ਕਾਲਜਾਂ ਨੂੰ ਜਿਹੜਾ ਇਹ ਤਿਆਰ ਕਰਦੇ ਹੋ ਤੁਹਾਡੀ ਜਿੱਥਾ, ਕਿਹੜੇ ਕਾਲਜ ਦੇ ਨਾਲ ਤੁਸੀਂ? ਮੈਂ ਕਾਫੀ ਕਾਲਜਾਂ ਦੇ ਵਿੱਚ ਟ੍ਰੇਨਿੰਗ ਦੇ ਰਿਹਾ ਵਾਂ। ਮੁੱਖ ਤੌਰ ਤੇ ਹੁਣ ਇਸ ਟਾਈਮ ਸੀਗੇ ਜਿਹੜੇ ਕਾਲਜ ਜਲੰਧਰ ਦੇ ਹੈਗੇ ਸੀ, ਕਾਲਜ DAV ਕਾਲਜ ਜਲੰਧਰ ਜੀ, ਲਾਇਲਪੁਰ ਖਾਲਸਾ ਕਾਲਜ ਜਲੰਧਰ ਤੇ APJ ਕਾਲਜ ਜਲੰਧਰ।
ਅੱਛਾ ਜੀ, ਇਹ ਸੀਗੇ। ਫਿਰ ਜਲੰਧਰ 'ਚ ਲਵਲੀ ਯੂਨੀਵਰਸਿਟੀ ਦੀ ਟੀਮ ਆ ਗਈ ਆ, ਠੀਕ ਹੈ ਜੀ। ਹਾਂਜੀ ਉਹ ਆ। ਤੇ ਅੰਮ੍ਰਿਤਸਰ ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ, ਹਾਂ, ਬੜਾ ਮਸ਼ਹੂਰ ਖਾਲਸਾ ਹਾਂਜੀ, ਕਾਲਜ ਦਾ ਜਿਹੜਾ ਇਤਿਹਾਸ ਆ। ਹਾਂਜੀ ਬਿਲਕੁਲ ਜੀ। ਜੀ, ਤੇ BBK DAV ਕਾਲਜ ਅੰਮ੍ਰਿਤਸਰ, ਉਹ ਵੀ ਤੁਸੀਂ, ਹਾਂਜੀ ਬਿਲਕੁਲ ਔਰ ਉਹਨਾਂ ਨੇ ਚੰਗੀਆਂ ਪੋਜੀਸ਼ਨਾਂ ਵੀ ਹਾਸਲ ਕੀਤੀਆਂ, ਬਿਲਕੁਲ ਬਿਲਕੁਲ। ਹਰ ਸਾਲ ਹੀ ਉਹਨਾਂ ਦੀਆਂ ਪੋਜੀਸ਼ਨਾਂ ਬਹੁਤ ਵਧੀਆ ਆਉਂਦੀਆਂ ਜੀ। ਵਧੀਆ ਆਉਂਦੀਆਂ। ਹਾਂਜੀ ਇਹ ਮੈਂ ਦੋਸਤੋ ਤੁਹਾਨੂੰ ਦੱਸਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਕਿ ਇਹ ਜਿੱਦਾਂ ਉਹਨਾਂ ਨੇ ਆਪਣੇ ਜੀਵਨ 'ਚ ਇਹ ਸ਼ੁਰੂਆਤ ਕੀਤੀ ਔਰ ਇੱਥੇ ਤੱਕ ਆ, ਇਹਦੇ 'ਚ ਉਹਨਾਂ ਨੂੰ ਮਾਣ ਸਨਮਾਨ ਵੀ ਹਾਸਲ ਹੋਇਆ ਔਰ ਆਰਥਿਕ ਤੌਰ ਦੇ ਉੱਤੇ ਵੀ ਇਹ ਵੱਡਾ ਜਿਹੜਾ ਉਹ ਮੁੱਖ ਬਣਿਆ, ਤੁਹਾਡਾ ਹਿੱਸਾ ਬਣਿਆ। ਬਿਲਕੁਲ ਜੀ ਬਿਲਕੁਲ। ਇਸ ਤੋਂ ਇਲਾਵਾ ਜਦੋਂ, ਕਿਉਂਕਿ ਹੁਣ ਆਪਾਂ ਸਾਰੰਗੀ ਦੀ ਗੱਲ ਸ਼ੁਰੂ ਕੀਤੀ ਹੈ, ਹਾਂਜੀ ਤੇ ਮੈਂ ਚਾਹੁੰਦਾ ਕਿ ਸਾਡੇ ਦਰਸ਼ਕਾਂ ਨੂੰ ਆਪਾਂ ਇਹ ਫਨ ਦਾ ਮੁਜ਼ਾਹਰਾ ਵੀ ਕਰਕੇ ਜ਼ਰੂਰ ਦਿਖਾਈਏ। ਤੇ ਜੇ ਤੁਸੀਂ ਮਾਈਂਡ ਨਾ ਕਰੋ, ਕਿਉਂਕਿ ਤੁਸੀਂ ਨਾਲ ਲੈ ਕੇ ਆਏ ਹੋ, ਤੇ ਇਹ ਆਪਾਂ ਇੱਕ ਦੋ ਬੋਲ ਹੋ ਜਾਣਾ, ਕਿਉਂਕਿ ਤੁਸੀਂ ਗਾ ਵੀ ਬਹੁਤ ਅੱਛਾ ਲੈਂਦੇ ਹੋ। ਹਾਂਜੀ ਤੇ ਪਲੀਜ਼ ਥੋੜਾ ਜਿਹਾ ਠੀਕ ਹੈ ਸ਼ੁਰੂ। ਹਾਂਜੀ ਹਾਂਜੀ। ਕਿਉਂਕਿ ਦੋਸਤੋ ਗੱਲ ਇਹ ਆ ਕਿ ਅਸੀਂ ਅਕਸਰ ਆਪਣੇ ਜੀਵਨ ਦੇ ਵਿੱਚ ਇਹ ਗਿਲਾ ਕਰਦੇ ਰਹਿੰਦੇ ਹਾਂ ਕਿ ਸਾਨੂੰ ਜ਼ਿੰਦਗੀ 'ਚ ਮੌਕੇ ਨਹੀਂ ਮਿਲਦੇ। ਸਾਨੂੰ ਅਗਰ ਇਹ ਮੌਕਾ ਮਿਲਦਾ ਤੇ ਅਸੀਂ ਇੱਥੇ ਪਹੁੰਚ ਜਾਂਦੇ, ਜੇ ਸਾਨੂੰ ਇਹ ਦੂਸਰਾ ਮੌਕਾ ਮਿਲਦਾ ਤੇ ਅਸੀਂ ਹੋਰ ਵੱਡੀਆਂ ਪ੍ਰਾਪਤੀਆਂ ਕਰ ਲੈਂਦੇ। ਮੌਕੇ ਅਸੀਂ ਆਪ ਬਣਾਉਂਦੇ ਹਾਂ, ਮੌਕੇ ਸਾਡੇ ਜੀਵਨ ਦੇ ਵਿੱਚ ਚੱਲ ਕੇ ਨਹੀਂ ਆਉਂਦੇ। ਅਸੀਂ ਅਕਸਰ ਮੌਕੇ ਦਾ ਫਾਇਦਾ ਜਿਹੜਾ ਤਾਂ ਹੀ ਉਠਾ ਸਕਦੇ ਹਾਂ ਜੇਕਰ ਸਾਡੇ ਕੋਲ ਉਹ ਭਾਂਡਾ, ਉਹ ਚੀਜ਼ ਉਹ ਸਾਡੇ ਕੋਲ ਹੋਵੇ। ਔਰ ਵੇਖੋ ਸਰਬਜੀਤ ਸਿੰਘ ਜੀ ਨੇ ਜਿਵੇਂ ਅੱਜ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਆ ਕੇ, ਕਿਉਂਕਿ ਆਪਾਂ ਬਾਅਦ ਦੇ ਵਿੱਚ ਇਹਨਾਂ ਦੀ ਗੱਲ ਫਿਲਮ ਦੀ ਵੀ ਕਰਨੀ ਆ, ਪਹਿਲਾਂ ਇਹਨਾਂ ਨੂੰ ਇਸ ਫਨ ਹੀ ਇਹਨਾਂ ਨੂੰ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਲੈ ਕੇ ਗਿਆ। ਜੀ ਸਰਬਜੀਤ ਸਿੰਘ ਜੀ ਪਲੀਜ਼। ਨੂਰੋ ਨੂਰ ਹੈ ਬਾਣੀ ਕਰਦੀ, ਰਹਿਮਤ ਦੇ ਨਾਲ ਝੋਲੀਆਂ ਭਰਦੀ। ਨੂਰੋ ਨੂਰ ਹੈ ਬਾਣੀ ਕਰਦੀ, ਰਹਿਮਤ ਦੇ ਨਾਲ ਝੋਲੀਆਂ ਭਰਦੀ। ਇਹ ਸਿਫਤ ਗੁਰੂ ਦੇ ਕਰਦੀ, ਸਿਫਤ ਗੁਰੂ ਦੇ ਕਰਦੀ, ਡਿੱਗਿਆਂ ਨੂੰ ਸਤਿਕਾਰ ਦੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਪਦੇ ਸੀਨੇ ਠਾਰਦੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਪਦੇ ਸੀਨੇ ਠਾਰਦੀ। ਕਿਆ ਬਾਤ ਆ ਜੀ। ਵੇਖੋ ਇਹ ਰੂਹ ਨੂੰ ਤਸੱਲੀ, ਰੂਹ ਨੂੰ ਸਕੂਨ ਦੇਣ ਵਾਲੀਆਂ ਬਿਲਕੁਲ ਜੀ। ਗੱਲਾਂ ਨੇ। ਗੁਰਬਾਣੀ ਸਾਡੀ ਸਾਨੂੰ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸੇਧ ਦਿੱਤੀ, ਸਾਡੇ ਜੀਵਨ ਨੂੰ ਕਿਵੇਂ ਜੀਣਾ ਉਵੇਂ ਦੱਸਿਆ, ਹਾਂਜੀ। ਪਰ ਅਸੀਂ ਉੱਤੋਂ ਭਟਕ ਕੇ ਅੱਜ ਕਿੰਨਾ ਖੁਆਰ ਹੋ ਰਹੇ ਹਾਂ ਹਾਂਜੀ ਉਹਨਾਂ ਦੇ। ਹੁਣ ਆਪਾਂ ਗੱਲ ਕਰੀਏ ਫਿਲਮ ਦੀ, ਕਿਉਂਕਿ ਫਿਲਮ ਦੀ ਤੁਸੀਂ ਇੱਥੇ ਵੱਖਰੇ ਵੱਖਰੇ ਸ਼ਹਿਰਾਂ 'ਚ ਫਿਲਮ ਜਿਹੜੀ ਆ ਲਾਈ। ਬਿਲਕੁਲ ਜੀ। ਇਹ ਫਿਲਮ ਦਾ ਜਿਹੜਾ ਆਈਡੀਆ ਔਰ ਫਿਲਮ ਦਾ ਜਿਹੜਾ ਖਿਆਲ ਆ ਉਹ ਕਿਵੇਂ ਆਇਆ, ਔਰ ਫਿਲਮ ਦਾ ਤੁਸੀਂ ਨਾਂ ਔਰ ਸਾਰਾ ਕੁਝ ਮੈਨੂੰ ਵੇਰ ਦੱਸੋ ਕਿ ਕਿਵੇਂ? ਮੈਂ 2005-6 ਦੇ ਵਿੱਚ ਜੀ DAV ਕਾਲਜ ਗਿਆ ਟ੍ਰੇਨਿੰਗ ਦੇਣ ਵਾਰ ਦੀ ਹੈ ਨਾ। ਅੱਛਾ ਜੀ। ਉੱਥੇ ਕ੍ਰਾਂਤੀਪਾਲ ਸਿੰਘ ਆ, ਉਹ ਥੀਏਟਰ ਕਰਾਉਣ ਆਏ ਸੀਗੇ। ਅੱਛਾ, ਉਹ ਇਹ ਥੀਏਟਰ ਨਾਲ ਜੁੜੇ ਉਹ ਹੋਏ ਥੀਏਟਰ ਦੇ ਨਾਲ ਜੁੜੇ ਸੀਗੇ ਜੀ। ਤੇ ਮੈਂ ਇਸ ਫੀਲਡ ਨਾਲ ਸੀਗਾ, ਮੈਂ ਵਾਰ ਕਰਾਉਣ ਗਿਆ ਸੀਗਾ। ਠੀਕ ਤੇ ਹੈ ਮੇਰਾ ਫਿਰ ਉੱਥੇ ਮੇਲ ਮਿਲਾਪ ਕ੍ਰਾਂਤੀਪਾਲ ਸਿੰਘ ਨਾਲ ਹੋਇਆ ਜੀ। ਤੇ ਅਸੀਂ ਕਾਫੀ ਚਿਰ ਫਿਰ ਮਿਲਦੇ ਰਹੇ, ਇਕੱਠੇ ਕੰਮ ਕਰਦੇ ਰਹੇ। DAV ਉਹ ਵੀ ਕਰਾਉਂਦੇ ਰਹੇ, ਮੈਂ ਵੀ ਕਰਾਉਂਦਾ ਰਿਹਾ। ਇਹ ਫਿਲਮ ਕਿਸ ਆਧਾਰ ਤੇ ਆ ਔਰ ਕੀ ਨਾਂ ਹੈ? ਪਹਿਲਾਂ ਇਹ ਸਾਡੇ ਦਰਸ਼ਕਾਂ ਨਾਲ ਜ਼ਰੂਰ। ਹਾਂਜੀ, ਇਹ ਫਿਲਮ ਹੈਗੀ ਜੀ ਆਖਰੀ ਸ਼ਹੀਦ ਗੜੀ ਚਮਕੌਰ। ਅੱਛਾ ਜੀ, ਆਖਰੀ ਸ਼ਹੀਦ ਗੜੀ ਚਮਕੌਰ। ਗੜੀ ਚਮਕੌਰ ਜੀ ਚਮਕੌਰ ਸਾਹਿਬ ਦੇ ਜਿਹੜੇ ਸ਼ਹੀਦ ਹੋਏ ਆ, ਜੀ ਉਹਨਾਂ ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵਾ ਜੀ। ਜੀ ਸਾਰਿਆਂ ਨੂੰ ਪਤਾ ਵੀ ਚਮਕੌਰ ਦੀ ਜੰਗ ਹੋਈ ਸੀ। ਇੱਕ ਤੇ ਮੂਵੀਆਂ ਵੀ ਬਣੀਆਂ ਵਾ, ਚਾਰ ਸਾਹਿਬਜ਼ਾਦੇ ਮੂਵੀ ਬੜੀ ਬਿਲਕੁਲ। ਸੰਗਤਾਂ ਨੇ ਉਹਨਾਂ ਨੂੰ ਸੰਗਤਾਂ ਨੇ ਬੜਾ ਉਹਨਾਂ ਨੂੰ ਬਹੁਤ ਪਿਆਰ ਦਿੱਤਾ, ਸਤਿਕਾਰ ਦਿੱਤਾ। ਹਾਂਜੀ ਹਾਂਜੀ। ਪਰ ਉੱਥੇ ਸ਼ਹੀਦ ਜਿਹੜੇ ਹੋਏ ਸੀਗੇ, ਜਿਹੜੇ ਉੱਥੇ ਸ਼ਹੀਦ ਹੋ ਗਏ ਸੀਗੇ, ਉਹਨਾਂ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ ਵੀ ਉਹਨਾਂ ਦੇ ਜਿਹੜਾ ਸਰੀਰਾਂ ਨਾਲ ਕੀ ਕੀਤਾ ਗਿਆ ਜਾਂ ਕੀ ਕੀਤਾ। ਤੇ ਉਸ ਤੋਂ ਅਸੀਂ ਆਧਾਰ ਬਣਾ ਕੇ ਜੀ ਇਹ ਮੂਵੀ ਬਾਰੇ ਸੋਚਿਆ ਵੀ ਕਿਉਂ ਨਾ ਵੀ ਜਿਹੜੇ ਅਣਗੌਲੇ ਇਤਿਹਾਸ ਆ ਸਾਡੇ, ਉਹਨਾਂ ਨੂੰ ਸੰਗਤਾਂ ਦੇ ਵਿੱਚ ਲੈ ਕੇ ਆਂਦਾ ਜਾਵੇ। ਜੀ ਜੀ। ਹਾਂਜੀ, ਤੇ ਉਸੇ ਕੜੀ ਦੇ ਵਿੱਚੋਂ ਫਿਰ ਇਹਨਾਂ ਦਾ ਮੁੱਖ ਜਿਹੜਾ ਫਿਲਮ ਤੁਹਾਡੀ ਦਾ ਮੁੱਖ ਪਾਤਰ ਤੁਸੀਂ ਲਿਆ ਹਾਂਜੀ। ਬੀਬੀ ਸ਼ਰਨ ਕੌਰ। ਬੀਬੀ ਸ਼ਰਨ ਕੌਰ ਦਾ। ਜੀ ਹਾਂਜੀ, ਉਹ ਹੈਗੇ ਜੀ ਮਨਪ੍ਰੀਤ ਕੌਰ
ਅੱਛਾ, ਉਹਨਾਂ ਨੇ ਹਾਂਜੀ ਉਹਨਾਂ ਨੇ ਕੀਤਾ ਡੀਏਵੀ ਕਾਲਜ। ਕਿਉਂਕਿ ਬੜਾ ਤਾਂ ਸਵਾਲ ਪੁੱਛਿਆ, ਬੜੀ ਮੁਸ਼ਕਿਲ ਹੁੰਦੀ ਆ ਬਹੁਤ ਬਹੁਤ ਮੁਸ਼ਕਲ ਜੀ, ਇਹ ਤੁਹਾਨੂੰ ਲੱਭਣ 'ਚ ਵੀ ਕਾਫੀ ਮੁਸ਼ਕਿਲ ਆਈ। ਬਹੁਤ ਮੁਸ਼ਕਲ ਜੀ। ਅਸੀਂ ਜਦੋਂ ਸੋਚਦੇ ਸੀਗੇ ਵੀ ਏਐਸ ਜਿਹੜਾ ਬੀਬੀ ਸ਼ਰਨ ਕੌਰ ਦਾ ਜਿਹੜਾ ਕਰੈਕਟਰ ਕੋਈ ਕਰੇ, ਤੇ ਉਹਦੇ ਵਾਸਤੇ ਸਾਨੂੰ ਇਹ ਸੀਗਾ ਵੀ ਕੋਈ ਗੁਰਸਿੱਖ ਕੁੜੀ ਸਾਨੂੰ ਮਿਲ ਜਾਵੇ, ਹਾਂਜੀ ਵੀ ਅਮਰਧਾਰੀ ਕੁੜੀ ਸਾਨੂੰ ਮਿਲ ਜਾਵੇ। ਅਸੀਂ ਕਾਫੀ ਲੱਭਿਆ, ਸਾਨੂੰ ਨਹੀਂ ਮਿਲੀ, ਕਿਸੇ ਯੂਨੀਵਰਸਿਟੀਆਂ ਤੱਕ ਲੱਭਿਆ ਜੀ ਜੀ। ਤੇ ਸਾਨੂੰ ਕੋਈ ਨਹੀਂ ਮਿਲੀ। ਫਿਰ ਇਹ ਸੀਗਾ ਵੀ ਸਾਨੂੰ ਕੋਈ ਜੇ ਅਮਰਧਾਰੀ ਨਹੀਂ ਤਾਂ ਕੋਈ ਸਿੱਖ ਪਰਿਵਾਰ ਚੋਂ ਸਾਨੂੰ ਸਿੱਖ ਪਰਿਵਾਰ ਦੀ ਵੀ ਚਲੋ ਗੱਲ ਇਹ, ਕਿਉਂਕਿ ਇਹ ਥੀਏਟਰ ਦੇ ਨਾਲ ਜੁੜੇ ਆ, ਜਿਹੜੇ ਸਾਡੇ ਹਿੰਦੂ ਪਰਿਵਾਰ ਦੇ ਨਾਲ ਵੀ ਵੀਰ ਨੇ, ਉਹ ਵੀ ਬਹੁਤ ਹੀ ਵਧੀਆ ਇਹਦੇ ਹਿੰਦੂ ਵਿੱਚ ਪਰਿਵਾਰ ਦੇ ਨਾਲ ਵੀ ਸਾਡੇ ਨਾਲ ਇਹ ਸਾਰੇ ਜੁੜੇ ਹੋਏ ਇਸ ਮੂਵੀ ਦੇ ਨਾਲ ਵੀ। ਇਹਦੀ ਮੂਵੀ ਨਾਲ ਠੀਕ ਹੈ, ਕਿਉਂਕਿ ਉਹ ਵੀ ਮੈਂ ਸਮਝਦਾ ਕਿ ਇੰਨਾ ਜ਼ਿਆਦਾ ਲੋਕੀ ਇਸ ਗੁਰਬਾਣੀ ਦਾ ਸਤਿਕਾਰ ਕਰਦੇ ਨੇ, ਪਿਆਰ ਕਰਦੇ ਨੇ, ਉਹ ਵੀ ਉਨਾ ਹੀ ਵਧੀਆ। ਸਾਡਾ ਭਾਈਚਾਰਕ ਸਾਂਝ ਕਾਫੀ ਹੈਗੀ ਆ ਹਰ, ਕਿਉਂਕਿ ਆਪਾਂ ਨੂੰ ਗੁਰੂ ਸਾਹਿਬ ਦਾ ਉਪਦੇਸ਼ ਹੀ ਸਾਨੂੰ ਇਹ ਵਾ ਵੀ ਨਾ ਕੋਈ ਬੈਰੀ ਨਾ ਹੀ ਬੇਗਾਨਾ, ਹਨਾ। ਤੁਸੀਂ ਜਿੱਦਾਂ ਗੱਲ ਕਰ ਰਹੇ ਕਿ ਉਹਨਾਂ ਨੂੰ ਲੱਭਿਆ ਮਨਪ੍ਰੀਤ, ਉਹਨਾਂ ਨੇ ਫਿਰ ਬੜਾ ਵਧੀਆ ਰੋਲ ਕੀਤਾ। ਰੋਲ ਲਈ ਜਿਹੜਾ ਤੁਸੀਂ ਖਾਸ ਗੱਲ ਕੋਈ ਜਿਹੜੀ ਕਿ ਉਹਨਾਂ ਨੂੰ ਕੋਈ ਖਾਸ ਟ੍ਰੇਨਿੰਗ ਦੇਣੀ ਪਈ? ਟ੍ਰੇਨਿੰਗ ਬਿਲਕੁਲ ਦੇਣੀ ਪਈ ਜੀ, ਵੀ ਸਾਨੂੰ ਇਹ ਸੀਗਾ ਵੀ ਕੁੜੀ ਮੇਨ ਗੱਤਕਾ ਵੀ ਖੇਡਦੀ ਹੋਵੇ, ਅੱਛਾ ਜੀ, ਤੇ ਘੋੜਸਵਾਰੀ ਵੀ ਕਰਦੀ ਹੋਵੇ। ਫਿਰ ਉਹਦੇ ਵਾਸਤੇ ਸਾਨੂੰ ਉਹਨਾਂ ਨਾਲ ਪਹਿਲਾਂ ਮਨਪ੍ਰੀਤ ਨੇ ਗੱਲ ਕੀਤੀ ਵੀ ਮਨਪ੍ਰੀਤ ਕੌਰ ਤੁਸੀਂ ਇਹ ਕਰ ਸਕਦੇ ਆ, ਵੀ ਗੱਤਕਾ ਸਿੱਖ ਸਕਦੇ ਆ। ਕਹਿੰਦੇ ਜੇ ਕੋਈ ਮੈਨੂੰ ਸਿਖਾਉਣ ਵਾਲਾ ਹੋਵੇ ਮੈਂ ਸਿੱਖ ਸਕਦੀ ਹਾਂ ਨਾ। ਉਸ ਤੋਂ ਬਾਅਦ ਇਹ ਸੀਗਾ ਵੀ ਘੋੜਸਵਾਰੀ ਦਾ ਸੀਗਾ। ਹੁਣ ਇਹ ਵਾ ਵੀ ਆਪਣੇ ਪੰਜਾਬ ਦੇ ਵਿੱਚ ਕੁੜੀਆਂ ਨੂੰ ਤੁਹਾਨੂੰ ਪਤਾ ਝਿਜਕ ਹੈਗੀ ਇਸ ਚੀਜ਼ ਦੀ, ਬਿਲਕੁਲ ਬਹੁਤ ਔਖਾ ਹੈ। ਹਾਂਜੀ, ਗੱਤਕੇਬਾਜੀ ਬਾਰੇ ਜਾਂ ਘੋੜਸਵਾਰੀ ਬਾਰੇ ਜੋ ਵੀ ਆ, ਤੇ ਪਰ ਉਹ ਬੜੀ ਦਲੇਰ ਕੁੜੀ ਆ ਤੇ ਉਹਨੇ ਬਹੁਤ ਅੱਛਾ ਰੋਲ ਉਹਨਾਂ ਨੇ ਬਹੁਤ, ਹਾਂਜੀ ਬਹੁਤ, ਹਾਂਜੀ ਉਹਨੇ ਜਾਨ ਫੂਕ ਦਿੱਤੀ ਜੀ ਇਸ ਰੋਲ ਦੇ ਵਿੱਚ। ਇਨਸਾਫ ਕੀਤਾ ਉਹਨਾਂ ਨੇ, ਬਿਲਕੁਲ ਜੀ। ਔਰ ਦੂਸਰਾ ਕਿਉਂਕਿ ਇਹਦੇ ਵਿੱਚ ਬਾਈਟ ਦੀ ਬੜੀ ਸਮੱਸਿਆ ਆਉਂਦੀ ਆ, ਕੋਈ ਉਪਰਾਲਾ ਹੀ ਨਹੀਂ ਕਰਦਾ। ਚਾਰ ਸਾਹਿਬਜ਼ਾਦੇ ਨੇ ਭਾਵੇਂ ਕਿ ਕਾਰੋਬਾਰੀ ਪੱਖ ਤੋਂ ਵੀ ਹਰ ਪੱਖ ਤੋਂ ਬਹੁਤ ਵਧੀਆ ਫਿਲਮ ਦੀ ਕੀਤੀ, ਔਰ ਇਹ ਇਦਾਂ ਦੇ ਯਤਨ ਹੁੰਦੇ ਰਹਿਣੇ ਚਾਹੀਦੇ ਆ। ਫਿਰ ਤੁਹਾਨੂੰ ਇਹ ਵੀ ਸਮੱਸਿਆ ਤੇ ਆਈ ਹੋਊਗੀ ਬਜਟ ਦੀ ਵੀ, ਤੇ ਕਿਉਂਕਿ ਸਾਰੇ ਪੈਸੇ ਦੇ ਨਾਲ ਹੀ ਸਾਰੇ ਕਾਰਜ ਹੁੰਦੇ ਆ। ਜੀ ਹਾਂਜੀ। ਫਿਰ ਇਹ ਸੀਗਾ ਵੀ ਅਸੀਂ ਚਲੋ ਪ੍ਰੋਜੈਕਟ ਕਰਨ ਬਾਰੇ ਸੋਚ ਲਿਆ ਜੀ, ਪਰ ਇਹ ਸੀ ਕਿ ਹੁਣ ਤੇ ਮਾਇਆ ਜਾਂ ਪੈਸੇ ਕਿੱਥੋਂ ਆਉਣੇ, ਕਿੱਦਾਂ ਲੱਗਣੇ ਆ, ਮਤਲਬ ਉਹਦਾ ਰੂਪ ਰੇਖਾ ਕਿਵੇਂ ਬਣਾਉਣੀ ਆ। ਹਾਂਜੀ, ਕਿ ਅਸੀਂ ਕੋਈ ਅਗਰ ਪ੍ਰੋਫੈਸ਼ਨਲ ਬੰਦੇ ਲਿਆਉਨੇ ਹੋ, ਉਹਨਾਂ ਨੇ ਆਪਣੇ ਢੰਗ ਤਰੀਕੇ ਉੱਚ ਵਰਤਾਉਣੇ, ਉਹਨਾਂ ਦਾ ਦਿਲ ਕਰਨਾ ਕਿ ਅਸੀਂ ਆਹ ਚੀਜ਼ਾਂ ਵਿੱਚ ਐਡ ਕਰੀਏ, ਉਹ ਚੀਜ਼ਾਂ ਤੁਸੀਂ ਨਹੀਂ ਚਾਹੁੰਦੇ ਸੀਗੇ। ਤੇ ਇਹ ਫਿਰ ਸੀਗੇ ਮੇਰੇ ਜਿਹੜੇ ਯਾਰ ਦੋਸਤ ਸੀਗੇ, ਅਸੀਂ ਸਾਰਿਆਂ ਨੇ ਮੁੰਡਿਆਂ ਨੇ ਇਕੱਠਿਆਂ ਨੇ ਸਲਾਹ ਕੀਤੀ। ਵੈਰੀ ਗੁੱਡ। ਇਹ ਵੀ ਮੇਰੇ ਯਾਰ ਦੋਸਤ ਅਮਰੀਕਾ ਸੀਗੇ 2-4, ਦਾ ਜੁਝਾਰ ਸਿੰਘ ਅਟਵਾਲ ਜੀ ਤੇ ਜਸਵੀਰ ਭਾਜੀ ਹੁਣੀ, ਉਹਨਾਂ ਨੂੰ ਕਿਹਾ ਵੀ ਮੈਂ ਕਾਲ ਕੀਤੀ ਵੀ ਭਾਜੀ ਵੀ ਅਸੀਂ ਆਹ ਸੋਚਦੇ ਪਏ ਆ ਕਰਨ ਬਾਰੇ। ਤੇ ਕੈਲੀਫੋਰਨੀਆ ਗੱਤਕਾ ਦਲ ਹੈਗਾ ਵੀਰ ਜਤਿੰਦਰਵੀਰ ਸਿੰਘ ਜੀ ਹੁਣੀ ਸਾਡੇ, ਹਨਾ। ਨਹੀਂ, ਉਹ ਵੀ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਏਡਾ ਵੱਡਾ ਇਤਿਹਾਸਕ ਉਪਰਾਲਾ ਜਿਹੜਾ ਕਰਨ 'ਚ ਤੁਹਾਡੀ ਮਦਦ ਕੀਤੀ। ਹਾਂਜੀ ਬਿਲਕੁਲ। ਨਵਦੀਪ ਸਿੰਘ ਕੈਲਗਰੀ ਤੋਂ ਆ। ਬਿਲਕੁਲ। ਹਾਂਜੀ, ਤੇ ਮੇਰੇ ਉਸਤਾਦ ਫੌਜਾ ਸਿੰਘ ਜੀ ਸਾਗਰ ਹੁਣੀ, ਜਿਨ੍ਹਾਂ ਦੇ ਨਾਲ ਅਸੀਂ ਸਲਾਹਾਂ ਕੀਤੀਆਂ ਤੇ ਵੀ ਆਪਾਂ ਇਹ ਸੋਚਦੇ ਪਏ ਆ। ਉਹਨਾਂ ਨੇ ਕਿਹਾ ਵੀ ਚਲੋ ਤੁਸੀਂ ਕਰੋ, ਤੇ ਸਾਡੇ ਲਾਇਕ ਜੋ ਸੇਵਾ ਹੋਊਗੀ ਸਾਨੂੰ ਦੱਸ ਦਿਓ, ਅਸੀਂ ਕੀ ਤੁਹਾਡੀ ਸਹਾਇਤਾ ਕਰ ਸਕਦੇ ਹਾਂ। ਫਿਰ ਮੈਂ ਕਿਹਾ ਆਪਾਂ ਇਦਾਂ ਕਰਦੇ ਹਾਂ ਵੀ ਜਿਹੜੀ ਮੂਵੀ ਆਪਾਂ ਬਣਾਉਣੀ ਆ, ਆਪਾਂ ਇੱਕ ਦਸਵੰਧ ਦੇ ਤੌਰ ਤੇ ਬਣਾ ਦਿੰਦੇ ਆ ਜੀ, ਤੇ ਜੇ ਉਹਦੇ ਤੋਂ ਸੰਗਤਾਂ ਵੱਲੋਂ ਕੁਝ ਇਕੱਠਾ ਹੋ ਜਾਊਗਾ ਤੇ ਆਪਾਂ ਜਿੰਨਾ ਕੋ ਪੈਸੇ ਲਏ ਆ ਆਪਾਂ ਵਾਪਸ ਕਰ ਦੇਵਾਂਗੇ, ਤੇ ਨਹੀਂ ਤੇ ਤੁਸੀਂ ਸਮਝੋ ਸੇਵਾ 'ਚ ਤੁਹਾਡੀ ਪੈਸੇ ਪੈ ਗਏ। ਇਹ ਫਿਲਮ ਤੁਸੀਂ ਇਹ ਫਿਲਮਾਈ ਜਿਹੜੀ ਕਿ ਪੰਜਾਬ ਦੇ ਕਿਹੜੇ ਏਰੀਆ 'ਚ ਫਿਰ ਤੁਸੀਂ? ਇਹ ਬਹੁਤ ਸਾਰੇ ਏਰੀਆ 'ਚ ਹੋਇਆ ਜੀ। ਅੰਮ੍ਰਿਤਸਰ ਏਰੀਆ 'ਚ, ਬਿਆਸ, ਨਕੋਦਰ, ਮਹਿਤਪੁਰ, ਰੋਪੜ, ਜਿੱਥੇ ਵੀ ਸਾਨੂੰ ਲੋਕੇਸ਼ਨਾਂ ਦੀ ਸਾਨੂੰ ਦੱਸ ਪੈਂਦੀ ਸੀਗੀ ਵੀ ਉੱਥੇ ਪੁਰਾਣੀਆਂ ਲੋਕੇਸ਼ਨਾਂ ਹੈਗੀਆਂ, ਕਿਉਂਕਿ ਅੱਜ ਤੋਂ ਆਪਾਂ ਨੂੰ 350-400 ਸਾਲ ਪਿੱਛੇ ਜਾਣਾ ਪੈਣਾ ਸੀ। ਹਾਂ, ਕਿਉਂਕਿ ਇਹ ਬੜਾ ਔਖਾ ਯਤਨ। ਹਾਂਜੀ ਬਿਲਕੁਲ ਜੀ। ਫਿਰ ਉਹਨਾਂ ਲੋਕੇਸ਼ਨਾਂ ਦਾ ਰੈਂਟ ਸੀਗਾ, ਕਿਰਾਇਆ ਸੀਗਾ, ਉਹ ਦੇਣਾ ਪੈਂਦਾ ਸੀਗਾ। ਹਾਂ ਹਾਂਜੀ। ਔਰ ਦੂਸਰੀ ਗੱਲ ਇੱਕ ਇਹ ਵੀ ਆ ਇਹਦੇ ਨਾਲ ਜੁੜਦੀ ਜੇ ਕਿ ਸਰਕਾਰ ਕੋ ਤੁਸੀਂ ਪਹੁੰਚ ਕੀਤੀ ਕਿ ਸਰਕਾਰ ਨੂੰ ਵੀ ਦੱਸਿਆ ਜਾਵੇ ਵੀ ਸਾਡੇ ਮਨ ਦੀ ਸੋਚ ਜਿਹੜੀ ਆ ਕੁਝ ਇਸ ਢੰਗ ਦੀ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ, ਪੁਰਾਣੇ ਨੂੰ ਜਿਹੜਾ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਹਾਂ। ਕੋਈ ਸਰਕਾਰ ਨੇ ਵੀ ਮਦਦ ਕੀਤੀ? ਨਹੀਂ, ਸਰਕਾਰ ਵੱਲੋਂ ਤੇ ਸਾਨੂੰ ਕੋਈ ਨਹੀਂ ਮਦਦ। ਅਸੀਂ ਸਾਡੀ ਆਪਣੀ ਸੋਚ ਸੀਗੀ। ਅਜੇ ਵਿਭਾਗ ਬਣੇ ਹੋਏ ਨੇ ਇਹਨਾਂ ਦੇ। ਹਾਂਜੀ ਬਿਲਕੁਲ ਜੀ। ਤੇ ਉਹ ਵਿਭਾਗਾਂ ਦੀ ਵੀ ਆਪਾਂ ਜੇ ਗੱਲ ਕਰੀਏ, ਜੇ ਅਸੀਂ ਉਹਨਾਂ ਨੂੰ ਫਿਲਮ ਲੈ ਕੇ ਜਾਂਦੇ ਵੀ ਅਸੀਂ ਆਹ ਪ੍ਰੋਜੈਕਟ ਕਰਦੇ ਪਏ ਆ ਜੀ, ਉਹ ਵੀ ਸਾਨੂੰ ਕਹਿੰਦੇ ਵੀ ਸਾਡਾ 60,000 ਰੁਪਏ ਇੱਕ ਦਿਨ ਦਾ ਕਿਰਾਇਆ ਵਾ। ਅੱਛਾ ਜੀ। ਹਾਂ ਬਿਲਕੁਲ ਜੀ। ਤੇ ਜਿਹੜੇ ਉਹਨਾਂ ਦੇ ਪੁਰਾਣੇ ਪੁਰਾਤਨ ਵਿਭਾਗ ਦੇ ਕਿੱਲੇ ਹੈਗੇ ਜਾਂ ਘਰ ਹੈਗੇ ਆ, ਤੇ ਉਹਨਾਂ ਵਿੱਚ ਵੀ ਉਹ ਪੈਸੇ ਉਹਨਾਂ ਦੇ ਹੈਗੇ ਆ, ਤੇ ਮਦਦ ਤੇ ਸਾਨੂੰ ਅਜੇ ਤੱਕ ਇਦਾਂ ਦੀ ਕੋਈ ਨਹੀਂ ਆਈ। ਔਰ ਫਿਲਮ ਦਾ ਮੇਨ ਜਿਹੜਾ ਥੀਮ ਤੇ ਚਲੋ ਇਤਿਹਾਸਕ ਪੱਖ ਤੋਂ ਆ, ਇਸ ਫਿਲਮ ਨੂੰ ਤੁਸੀਂ ਫਿਲਮੀ ਢੰਗ ਦੇ ਨਾਲ ਉਹ ਕਿਵੇਂ, ਉਹ ਵੀ ਥੋੜੀ ਜਿਹੀ ਸਾਨੂੰ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਉਹਦਾ ਕਿਵੇਂ ਤੁਸੀਂ ਸਟਰਕਚਰ ਤਿਆਰ ਕੀਤਾ, ਕਿਉਂਕਿ ਇਹ ਇੱਕ ਸਕ੍ਰਿਪਟ ਲਿਖਣੀ ਆ, ਉਹ ਸਕ੍ਰਿਪਟ ਕਿਹਨੇ ਲਿਖੀ, ਉਹਦਾ ਕੀ ਸਾਰਾ ਕੁਝ? ਸਕ੍ਰਿਪਟ ਜਿਹੜੀ ਹੈ ਜੀ ਡਾਕਟਰ ਹਰਜੀਤ ਸਿੰਘ ਪਾਲੀ ਆ। ਅੱਛਾ ਜੀ। ਉਹਨਾਂ ਨੇ ਲਿਖੀ ਹੈ ਦਸੂਹੇ ਤੋਂ। ਠੀਕ ਹੈ ਜੀ। ਹਾਂਜੀ। ਤੇ ਫਿਰ ਡਾਇਰੈਕਟਰ ਕ੍ਰਾਂਤੀਪਾਲ ਸਿੰਘ ਆ ਜੀ। ਹਾਂਜੀ। ਤੇ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਵੀ ਅਸੀਂ ਆਹ ਸੋਚਦੇ ਪਏ ਪ੍ਰੋਜੈਕਟ ਬਾਰੇ। ਕਹਿੰਦੇ ਦੇਖ ਲਓ ਬਹੁਤ ਔਖਾ ਵਾ ਕੰਮ,
ਸੌਖਾ ਕੰਮ ਨਹੀਂ ਹੈਗਾ। ਜਿਵੇਂ ਮੈਂ ਸ਼ੁਰੂਆਤ ਕੀਤੀ ਕਿ ਇਹ ਸੋਚਣਾ ਹੀ ਔਖਾ, ਹਾਂਜੀ ਤੇ ਤੁਸੀਂ ਕਰਕੇ ਵਿਖਾਤਾ, ਇੱਕ ਮਿਸਾਲ ਆ। ਹਾਂਜੀ। ਤੇ ਸਾਨੂੰ ਕਹਿ ਰਹੇ ਸੀ, ਕਹਿੰਦੇ ਬੜਾ ਔਖਾ ਕੰਮ ਆ, ਵੀ ਇੰਨਾ ਸੌਖਾ ਨਹੀਂ ਜਿੰਨਾ ਤੁਸੀਂ ਸੋਚਦੇ ਪਏ ਆ। ਤਾਂ ਅਸੀਂ ਕਿਹਾ ਚਲੋ ਸ਼ੁਰੂ ਕਰਦੇ ਆ, ਤੇ ਆਪੇ ਪ੍ਰਮਾਤਮਾ ਕਰਾ ਲੇਗਾ ਜੀ। ਉਹ ਮਾਲਕ ਦੇ ਹੱਥ ਜਿਹੜਾ ਉਹ ਆਪਣੇ ਆਪ ਹੀ ਨਾਲ ਸਿਰ ਤੇ ਆ ਜਾਂਦਾ ਜਦੋਂ ਅਸੀਂ ਚੰਗੀ ਸੋਚ ਲੈ ਕੇ ਚੱਲਦੇ ਹਾਂ। ਬਿਲਕੁਲ ਬਿਲਕੁਲ ਜੀ। ਤੇ ਸਾਡੇ ਜਿਹਨੂੰ ਵੀ ਅਸੀਂ ਕੋਈ ਲੋੜ ਪਈ ਜਿੱਥੇ ਜਿੱਥੇ ਸਾਨੂੰ, ਉਹ ਸਾਡੇ ਨਾਲ ਭੈਣ ਭਰਾ ਖੜ੍ਹਦੇ ਰਹੇ ਆ ਜੀ। ਜੀ ਹਰ ਤਰੀਕੇ ਨਾਲ ਖੜੇ ਆ, ਮਾਇਆ ਪੱਖੋਂ ਵੀ ਖੜੇ ਆ, ਤੇ ਸਾਡੇ ਨਾਲ ਉੱਦਾਂ ਵੀ ਸਪੋਰਟ ਕਰਦੇ ਆ। ਠੀਕ ਹੈ। ਹਾਂਜੀ। ਇਹ ਜਿਹੜਾ ਤੰਤੀ ਸਾਜ਼ ਜਿੱਦਾਂ ਤੁਸੀਂ ਆਪਣੇ, ਕਿਉਂਕਿ ਇਹ ਸਾਡਾ ਵਿਰਸਾ ਅਮੀਰ ਵਿਰਸੇ ਨਾਲ ਜੁੜਿਆ, ਮੈਂ ਫਿਰ ਦੁਬਾਰਾ ਇਹਦੇ ਤੇ ਆਵਾਂ, ਥੋੜੀ ਜਿਹੀ ਆਪਾਂ ਗੱਲ ਇਹਦੇ ਬਾਰੇ ਵੀ ਕਰ ਲਈਏ, ਕਿਉਂਕਿ ਇਹਨੇ ਤੁਹਾਨੂੰ ਆਪਣੇ ਘਰ ਤੋਂ ਬਾਹਰ ਲੈ ਕੇ ਜਾ, ਫਿਰ ਮੁੜ ਕੇ ਤੁਸੀਂ ਇਹਦੇ ਨਾਲ ਜੁੜੇ ਹੋ ਫਿਲਮ ਦੇ ਨਾਲ। ਹਾਂਜੀ। ਇਹ ਜਿਹੜਾ ਸਾਜ਼ ਆ, ਤੁਸੀਂ ਇਹਦੇ ਨਾਲ ਥੋੜੀ ਜਿਹੀ ਮੈਨੂੰ ਇੱਕ ਕਹਾਣੀ ਦੱਸੀ ਕਿ ਮੈਂ ਇਹਨੂੰ ਪਿਆਰ ਕਰਦਾ ਕਿ ਮੈਂ ਜਿੱਥੇ ਵੀ ਜਾਂਦਾ ਇਹਨੂੰ ਨਾਲ ਲੈ ਕੇ ਜਾਂਦਾ। ਬਿਲਕੁਲ ਜੀ। ਕਿਉਂਕਿ ਅੱਜ ਅਸੀਂ ਦਰਸ਼ਕੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਗੱਲਬਾਤ ਜਿਹੜੀ ਕਰਨੀ ਸੀ ਉਹ ਫਿਲਮ ਦੇ ਮੁਤਲਕ ਸੀ, ਕਿਉਂਕਿ ਸਾਡੇ ਸ਼ਹਿਰ ਬ੍ਰਿਸਬੇਨ ਦੇ ਵਿੱਚ ਵੀ, ਗੋਲਡ ਕੋਸਟ ਵੀ, ਔਰ ਇਹਨਾਂ ਨੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਉਹ ਫਿਲਮ ਦਿਖਾਈ ਆ। ਅਸੀਂ ਅਪੀਲ ਵੀ ਕਰਦੇ ਹਾਂ, ਬੇਨਤੀ ਵੀ ਕਰਦੇ ਹਾਂ ਸਾਰੀ ਸੰਗਤ ਨੂੰ ਕਿ ਇਹਨਾਂ ਨੂੰ ਉਹ ਜਿਹੜਾ ਸਹਿਯੋਗ ਆ, ਇਹਨਾਂ ਦਾ ਹੌਸਲਾ ਵਧਾਇਆ ਜਾਵੇ, ਤਾਂ ਕਿ ਇਹ ਦੁਬਾਰਾ ਫਿਰ ਇਹੋ ਜਿਹਾ ਹੌਸਲਾ ਕਰ ਸਕਣ। ਮੈਂ ਇਹ ਸਾਜ਼ ਬਾਰੇ ਤਾਂ ਗੱਲ ਕਰਦਾ ਕਿਉਂਕਿ ਇਹਨਾਂ ਦਾ ਜਿਹੜੀ ਲਗਨ ਆ ਉਹ ਇਸ ਪਾਸੇ ਇਹ ਸਾਜ਼ ਕਰਕੇ ਜੁੜੀ ਹੈ। ਔਰ ਇਹ ਸਾਜ਼ ਦੇ ਜਿਹੜਾ ਅੱਜ ਅਸੀਂ, ਕਿਉਂਕਿ ਜਿਹੜਾ ਮਾਡਰਨ ਜ਼ਮਾਨਾ, ਹਾਲਾਂਕਿ ਢਾਡੀ ਜਥਿਆਂ ਨੂੰ ਅਸੀਂ ਅੱਜ ਵੀ ਬਹੁਤ ਪਿਆਰ ਕਰਦੇ ਹਾਂ, ਔਰ ਫਿਰ ਵੀ ਇਹ ਅਲੋਪ ਹੁੰਦਾ ਜਾ ਰਿਹਾ, ਮੈਂ ਸਮਝਦਾ। ਇਹ ਜਦੋਂ ਤੁਸੀਂ ਜਿਹੜੀ ਕਹਾਣੀ ਸੀ ਉਹ ਮੈਨੂੰ ਜ਼ਰੂਰ ਦੱਸੋ ਇਹਦੇ ਬਾਰੇ, ਕਿ ਜਿਹੜੀ ਤੁਹਾਡੀ ਇਹਦੇ ਨਾਲ ਜੁੜੀ, ਕਿ ਭਾਵੇਂ ਲੋਕਾਂ ਨੇ ਤੁਹਾਨੂੰ ਵੱਧ ਕੀਮਤ ਵੀ ਦਿੱਤੀ ਪਰ ਤੁਸੀਂ ਨਹੀਂ ਦਿੱਤੀ। ਹਾਂਜੀ। ਮੈਨੂੰ ਇਹ ਸਰੰਗੀ ਦੇ ਨਾਲ ਮੇਰਾ ਬੜਾ ਪਿਆਰ ਆ ਜੀ, ਹੈ ਨਾ ਜੀ। ਸ਼ੁਰੂ ਤੋਂ ਮੈਂ ਸਿੱਖਿਆ ਵੀ ਇਹਦੇ ਤੇ ਆ। ਅੱਛਾ ਜੀ। ਇਹਨੂੰ ਮੇਰੇ ਕੋਲ 20 ਸਾਲ ਹੋ ਗਏ ਜੀ। ਵਾਹ, ਕੀ ਬਾਤ। ਜਿੰਨੇ ਕਿ ਮੇਰੀ ਸੰਗੀਤ ਦੀ ਉਮਰ ਆ, ਜਿੰਨੇ ਕਿ ਮੇਰੀ ਸੰਗੀਤ ਦੀ ਉਮਰ ਆ, ਉਨੀ ਇਹਦੀ ਆ ਜੀ। ਮੈਂ ਨਵੀਂ ਬਣਵਾਈ ਸੀਗੀ। ਅੱਛਾ ਜੀ। ਹਾਂਜੀ। ਤੇ ਫਿਰ ਮੈਂ ਲੈ ਕੇ ਗਿਆ, ਤੇ ਫਿਰ ਜਿੱਥੇ ਜਿੱਥੇ ਵੀ ਗਿਆ ਇਹ ਸਰੰਗੀ ਮੇਰੇ ਨਾਲ ਆ ਰਹੀ, ਹਰ ਟੂਰ ਤੇ। ਜਿੰਨੇ ਵੀਜ਼ੇ ਮੇਰੇ ਲੱਗੇ ਉਹਨੇ ਸਰੰਗੀ ਦੇ ਲੱਗੇ, ਸਰੰਗੀ ਦੇ ਵੀ ਲੱਗੇ। ਕੀ ਬਾਤ ਆ। ਔਰ ਸਰੰਗੀ ਦੀ ਤੁਹਾਨੂੰ ਮੈਨੂੰ ਤੁਸੀਂ ਅੱਗੇ ਗੱਲ ਕਰਦੇ, ਪਹਿਲਾਂ ਮੈਂ ਤੁਹਾਨੂੰ ਜੋ ਪੁੱਛਿਆ ਦੱਸਿਆ ਸੀ ਕਿ ਇਹ ਕਿਸੇ ਨੇ ਕਿਹਾ ਕਿ ਮੈਂ ਇਹਨੂੰ ਜਿੰਨੀ ਨਾਰਮਲ ਅੱਜ ਮਾਰਕੀਟ ਦੀ ਕੀਮਤ ਆ ਉਹ ਤੋਂ ਵੱਧ ਦੇ ਦਿੰਦਾ। ਉਹਦੇ ਬਾਰੇ ਥੋੜਾ ਮੈਨੂੰ ਇਹ ਜੀ, ਅੱਜ ਜੇ ਆਪਾਂ ਕਾਸਟ ਲਾਈਏ ਜੀ ਇਹਦੀ 15,000 ਰੁਪਏ ਕੀਮਤ ਬਣਦੀ ਆ। ਅੱਛਾ ਜੀ। ਪਰ ਮੈਨੂੰ ਇਹ ਸਰੰਗੀ ਦਾ ਤਕਰੀਬਨ $1000 ਅਮਰੀਕਨ ਵੀ ਦਿੱਤਾ ਸੀ, ਮਤਲਬ 70,000 ਤੱਕ 70,000 ਤੋਂ ਹਾਂਜੀ ਵਿਕਦੀ ਸੀਗੀ। ਕਹਿੰਦੇ ਦੇ ਦੇ ਸਾਨੂੰ, ਪਰ ਮੈਂ ਕਿਹਾ ਨਹੀਂ, ਵੀ ਮੇਰਾ ਅੰਗ ਆ ਇਹ, ਵੀ ਮੈਂ ਆਪਣਾ ਅੰਗ ਨਹੀਂ ਵੱਢ ਕੇ ਤੁਹਾਨੂੰ ਦੇ ਸਕਦਾ। ਮੈਂ ਫਿਰ ਉਹ ਬੰਦੇ ਨੂੰ ਆਪਣੇ ਸਰੰਗੀ ਨਵੀਂ ਲੈ ਕੇ ਇੰਡੀਆ ਤੋਂ ਭੇਜੀ। ਫਿਰ ਉਹਨਾਂ ਨੂੰ ਨਹੀਂ, ਇਹ ਸਲਾਮ ਆ ਤੁਹਾਡੀ ਇਸ ਪਿਆਰ ਨੂੰ, ਇਸ ਸੋਚ ਨੂੰ, ਤਾਂ ਕਿ ਮੈਂ ਤਾਂ ਇਹ ਬਾਰ-ਬਾਰ ਪੁੱਛਿਆ ਵੀ ਸਾਡੇ ਜਿਹੜੇ ਵੇਖਣ ਵਾਲੇ ਨੌਜਵਾਨ ਨੇ ਅੱਜ ਬੜੀਆਂ ਸਮੱਸਿਆਵਾਂ 'ਚ ਘਿਰੇ ਆ, ਔਰ ਉਹਨਾਂ ਨੂੰ ਰਾਹ ਨਹੀਂ ਲੱਭਦਾ। ਬਿਲਕੁਲ ਜੀ। ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਵੀ, ਮੈਂ ਕਈ ਵਾਰੀ ਜਦੋਂ ਮੈਂ ਪਿੰਡਾਂ ਤੋਂ ਆ, ਅਸੀਂ ਜ਼ਿਕਰ ਕਰਦੇ ਹਾਂ, ਉੱਥੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਅਸੀਂ ਕੀ ਕਰੀਏ, ਕਿਹੜੇ ਫੀਲਡ 'ਚ ਜਾਈਏ। ਸੋ ਇਹ ਫੀਲਡ ਵੀ ਹੈਗੇ ਆ ਦੋਸਤੋ, ਇਹ ਸਾਡੇ ਇਤਿਹਾਸਕ ਫੀਲਡ ਨੇ। ਜੇਕਰ ਅਸੀਂ ਇਹਨਾਂ ਜੁੜਾਂਗੇ ਤੇ ਨਸ਼ਿਆਂ ਤੋਂ ਵੀ ਰਹਿਤ ਰਵਾਂਗੇ, ਦੂਰ ਰਵਾਂਗੇ। ਸਾਨੂੰ ਲਗਨ ਦੀ ਗੱਲ ਆ ਜੀ, ਵੀ ਆਪਾਂ ਕਿਹੜੇ ਕੰਮ ਨੂੰ ਲਗਨ ਦੇ ਨਾਲ ਕਰਦੇ ਆ। ਆਪਾਂ ਜਿਹੜੇ ਕੰਮ ਨੂੰ ਲਗਨ ਦੇ ਨਾਲ, ਮਨ ਦੇ ਨਾਲ ਕਰਦੇ ਆ, ਤੇ ਪ੍ਰਮਾਤਮਾ ਉਸ ਕੰਮ 'ਚ ਤੁਹਾਨੂੰ ਕਾਮਯਾਬੀ ਦੇ ਦਿੰਦਾ, ਕਾਮਯਾਬੀ ਮਿਲਦੀ ਹੈ। ਹਾਂਜੀ। ਹੁਣ ਆਪਾਂ ਫਿਲਮ ਦੀ ਗੱਲ ਥੋੜੀ ਕਰੀਏ ਕਿ ਫਿਲਮ ਜਿਹੜੀ ਪਹਿਲੀ ਤੁਸੀਂ ਸ਼ੁਰੂਆਤ ਕੀਤੀ, ਪਹਿਲਾ ਜਿਹੜਾ ਸ਼ੋਅ, ਉਹ ਇੰਡੀਆ ਪੰਜਾਬ ਚ ਲਾਇਆ ਕਿ ਬਾਹਰਲੇ ਮੁਲਕ ਚ ਸ਼ੁਰੂ? ਨਹੀਂ, ਸਾਡਾ ਪਹਿਲਾ ਸ਼ੋਅ ਦੁਬਈ ਦੇ ਵਿੱਚ ਹੋਇਆ ਜੀ। ਅੱਛਾ ਜੀ। ਉੱਥੇ ਜਸਵਿੰਦਰ ਸਿੰਘ ਭਾਜੀ ਹੋਣੀ ਆ, ਠੀਕ ਹੈ, ਉਹਨਾਂ ਦੇ ਨਾਲ ਸੰਪਰਕ ਕੀਤਾ ਵੀ ਅਸੀਂ ਇਦਾਂ ਇੱਕ ਧਾਰਮਿਕ ਉਪਰਾਲਾ ਕੀਤਾ ਵਾ, ਵੀ ਜੇ ਤੁਸੀਂ ਚਾਹੋ ਤਾਂ ਅਸੀਂ ਤੁਹਾਡੇ ਕੋਲ ਆਉਂਦੇ ਆ। ਤੇ ਉਹਨਾਂ ਨੇ ਕਿਹਾ ਹਾਂਜੀ ਤੁਸੀਂ ਆਓ ਸਾਡੇ ਕੋਲ। ਤੇ ਉਹਨਾਂ ਨੇ ਫਿਰ ਸਾਡੇ 2-3 ਸ਼ੋਅ ਜਿਹੜੇ ਆ ਉਹ ਕਰਵਾਏ ਜੀ ਉੱਥੇ, ਕਿਉਂਕਿ ਉੱਥੇ ਗੁਰੂ ਘਰਾਂ ਦੇ ਵਿੱਚ ਇਦਾਂ ਲੱਗਣ ਨਹੀਂ ਦਿੰਦੇ, ਪਰਮਿਸ਼ਨ ਨਹੀਂ ਹੈਗੀ ਆਪਾਂ ਨੂੰ। ਇਹ ਦੁਬਈ ਦੇ ਵਿੱਚ ਜੀ, ਕਿਉਂਕਿ ਇਸਲਾਮਿਕ ਕੰਟਰੀ ਹੋਣ ਦਾ ਕਰਕੇ ਕਹਿੰਦੇ ਵੀ ਕੋਈ ਇਦਾਂ ਦਾ ਵੀ ਕੋਈ ਗੱਲਬਾਤ ਨਾ ਹੋਵੇ ਕਿਸੇ ਵੀ ਧਰਮ ਦਾ। ਹਾਂ, ਠੀਕ ਹੈ। ਤੇ ਉਹ ਫਿਰ ਉਹਨਾਂ ਨੇ ਇੱਕ ਆਪਣੇ ਹਾਲ ਬੁੱਕ ਕਰਕੇ ਨਾ, ਉਹਨਾਂ ਹਾਲਾਂ ਦੇ ਵਿੱਚ ਫਿਰ ਮੂਵੀ ਪਰ ਦਿਖਾਈ ਸੀ। ਅੱਛਾ ਜੀ। ਜਿੰਨੀਆਂ ਸਿੱਖ ਸੰਗਤਾਂ ਸੀ ਉਹਨਾਂ ਨੂੰ ਫਿਰ ਬੁਲਾਇਆ ਉੱਥੇ। ਉੱਥੋਂ ਸਾਨੂੰ ਇੰਨਾ ਕੁ ਪਿਆਰ ਮਿਲਿਆ ਸਾਨੂੰ, ਤੇ ਸੋਚਿਆ ਵੀ ਹੁਣ ਜੇ ਆਪਾਂ ਇੱਥੇ ਆਏ ਤੇ ਹੁਣ ਇਹਨੂੰ ਬਾਹਰਲੇ ਦੇਸ਼ਾਂ ਵਿੱਚ ਲੈ ਕੇ ਜਾਈਏ, ਵਿਦੇਸ਼ਾਂ ਦੇ ਵਿੱਚ। ਹਾਂ, ਕਿਉਂਕਿ ਬਾਹਰਲੀ ਸੰਗਤ ਜਿਹੜੀ ਆ ਉਹ ਇੰਨਾ ਜ਼ਿਆਦਾ ਜੁੜਦੀ ਹੈ। ਬਿਲਕੁਲ ਜੀ। ਤੇ ਫਿਰ ਹੁਣ ਅਸੀਂ ਸਿੰਗਾਪੁਰ ਲੈ ਕੇ ਗਏ ਜੀ। ਅੱਛਾ ਜੀ। ਹਾਂਜੀ, 3-4 ਸ਼ੋਅ ਸਿੰਗਾਪੁਰ ਕਰਕੇ ਆਏ ਆ। ਤੇ ਉਸ ਤੋਂ ਬਾਅਦ ਫਿਰ ਮਲੇਸ਼ੀਆ 14 ਸ਼ੋਅ ਸਾਡੇ ਮਲੇਸ਼ੀਆ ਹੋਏ ਆ ਜੀ। ਹਰ ਇੱਕ ਗੁਰੂ ਘਰ 'ਚ ਹੋਇਆ ਜਿੱਥੇ ਜਿੱਥੇ ਸੰਗਤਾਂ ਨੇ ਪਿਆਰ ਦਿੱਤਾ। ਕੀ ਬਾਤ ਹੈ। ਹਾਂਜੀ, ਥਾਈਲੈਂਡ ਗਏ ਆ। ਅੱਛਾ ਜੀ। ਥਾਈਲੈਂਡ ਸ਼ੋਅ ਆ ਜੀ। ਫਿਰ ਹੁਣ ਤੁਹਾਡੇ ਕੋਲ ਆਏ ਆ ਜੀ। ਨਹੀਂ, ਬਿਲਕੁਲ ਇੱਥੇ ਸੰਗਤ ਨੇ ਵੀ ਕਾਫੀ, ਮੈਂ ਵੇਖਣ ਡਿਆ ਕਿ ਉਹਨਾਂ ਦੇ ਮਨ 'ਚ ਵੀ ਉਤਸ਼ਾਹ ਫਿਲਮ ਵੇਖਣ ਦਾ। ਤੇ ਜੇ ਤੁਸੀਂ ਕਿਉਂਕਿ ਸੰਖੇਪ, ਮੈਂ ਨਹੀਂ ਕਹਿੰਦਾ ਕਿ ਪੂਰੀ ਕਹਾਣੀ ਸੁਣਾਓ, ਕਿਉਂਕਿ ਇਤਿਹਾਸ ਬਾਰੇ ਅਸੀਂ ਇਤਿਹਾਸ ਪੜ੍ਹਦੇ ਹਾਂ, ਪਰ ਫਿਰ ਵੀ ਸਾਡੇ ਦਰਸ਼ਕਾਂ ਨੂੰ ਜੇ ਤੁਸੀਂ ਸੰਖੇਪ ਮਤਲਬ ਇਹਦੇ ਬਾਰੇ ਫਿਲਮ ਦਾ, ਇਹਦੀ ਸਟੋਰੀ ਜੇ ਦੱਸਣੀ ਚਾਹੋ ਤੇ ਬੜੀ ਖੁਸ਼ੀ ਮਹਿਸੂਸ ਕਰਾਂਗੇ, ਕਿਉਂਕਿ ਇਹਦੇ ਨਾਲ ਲੋਕਾਂ ਨੂੰ ਇਹ ਮਨ 'ਚ ਹੋਊਗੀ ਕਿ ਅਸੀਂ ਵੇਖਣ ਕੀ ਚੱਲੇ ਹਾਂ।
ਕੀ ਇਹਦੀ ਸਟੋਰੀ ਕਿਵੇਂ ਤੁਸੀਂ ਕੀਤੀ ਹੈ? ਸਟੋਰੀ ਜੀ ਬੀਬੀ ਸ਼ਰਨ ਕੌਰ ਤੇ ਹੈ ਜੀ। ਅੱਛਾ ਜੀ। ਹਾਂਜੀ, ਬੀਬੀ ਸ਼ਰਨ ਕੌਰ ਦੋ ਹੋਈਆਂ ਇਸ ਸਿੱਖ ਇਤਿਹਾਸ ਦੇ ਵਿੱਚ। ਅੱਛਾ ਜੀ। ਹਾਂਜੀ, ਇੱਕ ਹੋਏ ਆ ਜਿਨ੍ਹਾਂ ਨੇ ਹਰੀ ਸਿੰਘ ਨਲੂਏ ਨੂੰ ਚਿੱਠੀ ਪਹੁੰਚਾਈ ਸੀਗੀ। ਅਸੀਂ ਉਹ ਵੀ ਸੋਚਦੇ ਸੀ ਸਾਡੇ ਪ੍ਰੋਜੈਕਟ ਜਿੱਦਾਂ ਸੋਚ ਵਿੱਚ ਉਹ ਵੀ ਸੀ ਵੀ ਆਪਾਂ ਉਹ ਵੀ ਸ਼ਾਇਦ ਕਰ ਲਈਏ ਮੂਵੀ, ਹੈ ਨਾ। ਪਰ ਉਹਦਾ ਜਦੋਂ ਦੇਖਦੇ ਸੀ ਬਜਟ ਬਹੁਤ ਵੱਧ ਜਾਂਦਾ ਸੀਗਾ, ਤਾਂ ਕਰਕੇ ਫਿਰ ਉਹਨਾਂ ਸਾਡੇ ਕੋਲ ਅਫੋਰਡ ਨਹੀਂ ਸੀ ਹੋਣਾ। ਅਤੇ ਫਿਰ ਇਹਨਾਂ ਦਾ ਜਿਹੜਾ ਇਤਿਹਾਸ ਸੀਗਾ ਬੀਬੀ ਸ਼ਰਨ ਕੌਰ ਦਾ, ਇਹ ਸਾਨੂੰ ਲੱਗਦਾ ਸੀ ਕਿ ਅਸੀਂ ਥੋੜ੍ਹੇ ਪੈਸਿਆਂ 'ਚ ਵੀ ਆਪਣਾ, ਕਿਉਂਕਿ ਚੀਜ਼ ਇਹ ਦਿਖਾ ਸਕਦੇ ਸਮੱਸਿਆਵਾਂ ਹੁੰਦੀਆਂ, ਬਜਟ ਵੀ ਵੇਖਣਾ, ਹਰ ਚੀਜ਼ ਹੀ ਵੇਖਣੀ। ਹਾਂਜੀ। ਜਿਹੜੀ ਫਿਲਮ ਨੂੰ ਤੁਸੀਂ ਤਿਆਰ ਕਰਦਾ ਉਹਦੇ ਇਹ ਵੀ ਵੇਖਣਾ ਕਿ ਉਹ ਪੰਜਾਬ 'ਚ ਕਿੱਥੇ ਕਿੱਥੇ ਅਵੇਲੇਬਲ ਆ। ਬਿਲਕੁਲ ਜੀ, ਹਾਂਜੀ। ਤੇ ਉਹਦੀਆਂ ਲੋਕੇਸ਼ਨਾਂ ਦਾ ਖਰਚਾ ਸਾਰਾ ਕੁਝ। ਤੇ ਫਿਰ ਇਹ ਮੂਵੀ ਦੇ ਬਾਰੇ ਸੋਚਿਆ ਜਦੋਂ ਅਸੀਂ ਇਕੱਠੇ ਬੈਠੇ ਸੀਗੇ ਉਸਤਾਦ ਜੀ ਹੁਣਾਂ ਨਾਲ, ਪਲਵਿੰਦਰ ਭਾਜੀ ਪੰਡੋਰੀ ਤੋਂ ਆ, ਉਹਨਾਂ ਦੀ ਅਸੀਂ ਹਰ ਵੇਲੇ ਸਲਾਹ ਲੈਂਦੇ ਆ, ਤੇ ਡਾਇਰੈਕਟਰ ਕ੍ਰਾਂਤੀਪਾਲ ਸਿੰਘ ਬੈਠੇ। ਤੇ ਚਲੋ ਇਹਨਾਂ ਤੇ ਬੀਬੀ ਸ਼ਰਨ ਕੌਰ ਤੇ ਸਹਿਮਤੀ ਬਣੀ ਵੀ ਆਪਾਂ ਇਹ ਪ੍ਰੋਜੈਕਟ ਕਰੀਏ। ਫਿਰ ਇਹ ਪ੍ਰੋਜੈਕਟ ਕਰਨ ਵਾਸਤੇ ਸਾਨੂੰ ਇਤਿਹਾਸਕ ਤੱਥ ਸੀ ਜਿਹੜੇ ਜਿੱਥੋਂ ਸਾਨੂੰ ਲੋੜ ਸੀਗੀ, ਹਾਂ ਵੀ ਆਪਾਂ ਇਹ ਸ਼ੁਰੂ ਤੋਂ ਕਰਨਾ ਵੀ ਸਾਡੇ ਤੇ ਕੱਲ੍ਹ ਨੂੰ ਕੋਈ ਉਂਗਲ ਨਾ ਕਰੇ। ਹਾਂ, ਕਿ ਉਹਨਾਂ ਪਰ ਸੰਖੇਪ ਇਤਿਹਾਸ ਮੈਂ ਜਾਣਨਾ ਚਾਹੁੰਦਾ ਕਿ ਹਾਂਜੀ, ਮੈਂ ਆ ਰਿਹਾ ਜੀ ਉਹਦੇ ਤੇ ਵੀ ਇਤਿਹਾਸ ਦੀ ਜੇ ਆਪਾਂ ਗੱਲ ਕਰੀਏ, ਅਸੀਂ ਬੁੱਕਾਂ ਦੀ ਖੋਜ ਕਰਨੀ ਸ਼ੁਰੂ ਕੀਤੀ। ਅਸੀਂ ਬੀਬੀ ਸ਼ਰਨ ਕੌਰ ਦੇ ਪਿੰਡ ਵੀ ਗਏ, ਚਮਕੌਰ ਸਾਹਿਬ ਗਏ, ਜਿੱਥੋਂ ਸਾਨੂੰ ਪਤਾ ਲੱਗਾ ਵੀ ਆਪਾਂ ਇਹ ਕਰਦੇ ਹਾਂ, ਆਪਾਂ ਜਾਣਾ ਚਾਹੀਦਾ, ਹੈ ਨਾ। ਤੇ ਉੱਥੇ ਪਹੁੰਚ ਕੀਤੀ। ਪਰ ਜਦੋਂ ਅਸੀਂ ਇਤਿਹਾਸ ਪੜ੍ਹਦੇ ਸੀਗੇ, ਸਾਨੂੰ ਇਤਿਹਾਸ ਬਹੁਤ ਛੋਟਾ ਮਿਲਦਾ ਸੀਗਾ। ਕਿਤੇ 1 ਪੇਜ ਦਾ ਇਤਿਹਾਸ ਸੀਗਾ, ਕਿਤੇ ਬਹੁਤ 5 ਲਾਈਨਾਂ ਦਾ ਸੀਗਾ। ਤੇ ਸੋਚਿਆ ਵੀ ਇਹਦੇ ਤੇ ਮੂਵੀ ਕਿੱਦਾਂ ਬਣੂਗੀ ਆਪਣੀ, ਹੈ ਨਾ। ਤੇ ਉਸ ਤੋਂ ਬਾਅਦ ਫਿਰ ਅਸੀਂ ਜਿੱਦਾਂ ਸਿਆਣੇ ਬੰਦੇ ਦੀ ਸਲਾਹ ਲਈ ਵੀ ਅੱਜ ਦਾ ਕਹਿੰਦੇ ਜੇ ਤੁਹਾਨੂੰ ਤੁਸੀਂ ਕਿਤੇ ਕੰਮ ਕਰਨਾ ਚਾਹੁੰਦੇ ਆ ਨਾ, ਵੀ ਤੁਹਾਨੂੰ ਉਹਦਾ ਬਚਪਨ ਦਿਖਾਉਣਾ ਪੈਣਾ, ਵੀ ਬਚਪਨ ਉਹ ਜੇ ਉਹਨੇ ਇਹ ਕਾਰਨਾਮਾ ਭੈਣ ਨੇ ਕੀਤਾ ਵਾ ਤੇ ਉਹਦੇ ਬਚਪਨ ਉਹਦਾ ਕਿੰਨਾ ਕੁ ਵਧੀਆ ਹੋਊਗਾ, ਵੀ ਕਿੰਨਾ ਕੁ ਉਹਨੂੰ ਬਚਪਨ ਦੇ ਵਿੱਚ ਸਿੱਖਿਆ ਮਿਲੀ ਹੋਊਗੀ ਘਰ ਵੱਲੋਂ, ਵੀ ਜਿੰਨੇ ਉਹ ਇੰਨਾ ਤੱਕ ਵੱਡਾ ਸਟੈਪ ਚੱਕਿਆ। ਨਹੀਂ ਤਾਂ ਤੁਹਾਨੂੰ ਪਤਾ ਵੀ ਕੁੜੀਆਂ ਰਾਤ ਨੂੰ ਆਪਣੇ ਪੰਜਾਬ ਵਿੱਚ ਬਾਹਰ ਜਾਣੋਂ ਵੈਸੇ ਡਰਦੀਆਂ ਵਾ, ਤੇ ਅੱਜ ਤੋਂ ਉਹ ਵੀ 400 ਸਾਲ 300 ਸਾਲ ਪਹਿਲਾਂ 400 ਸਾਲ ਪਹਿਲਾਂ ਨਾ, ਤੇ ਉਹ ਕਿੱਦਾਂ ਦਾ ਮਾਹੌਲ ਹੋਊਗਾ। ਤੇ ਉਹ ਵੀ ਇਕੱਲੀ ਨੇ ਜਾ ਕੇ ਫਿਰ ਇਹ ਕਾਰਜ ਕਰਨਾ ਨਾ। ਤੇ ਉਸ ਦੇ ਹਿਸਾਬ ਨਾਲ ਫਿਰ ਅਸੀਂ ਇਹ ਬੀਬੀ ਸ਼ਰਨ ਕੌਰ ਤੋਂ ਜਦੋਂ ਸੋਚਿਆ ਮੂਵੀ ਬਣਾਉਣ ਬਾਰੇ, ਫਿਰ ਉਹਦਾ ਬਚਪਨ ਦਿਖਾਇਆ। ਤੇ ਬਚਪਨ ਤੋਂ ਬਾਅਦ ਫਿਰ ਉਹਨਾਂ ਦਾ ਅਸੀਂ ਜੋ ਅਨੰਦਪੁਰ ਸਾਹਿਬ ਵਿੱਚ ਗਤੀਵਿਧੀਆਂ ਹੋ ਰਹੀਆਂ ਸੀ ਗੁਰੂ ਸਾਹਿਬ ਵੱਲੋਂ, ਉਹ ਆਪਾਂ ਵੈਸੇ ਤਾਂ ਦਿਖਾ ਨਹੀਂ ਸੀ ਸਕਦੇ, ਉਹ ਅਸੀਂ ਫਿਰ ਵੌਇਸ ਓਵਰ ਲਿਆ ਜੀ। ਹਾਂਜੀ, ਪਿਕਚਰਾਂ ਦੇ ਨਾਲ, ਫੋਟੋਆਂ ਦੇ ਨਾਲ ਅਸੀਂ ਵੌਇਸ ਓਵਰ ਲਿਆ ਵੀ ਜੋ ਗੁਰੂ ਸਾਹਿਬ ਦਾ, ਤੇ ਉਹ ਲੈ ਕੇ ਤੇ ਨਾਲ ਇੱਧਰ ਇਤਿਹਾਸਕ ਪੱਖ ਜਿਹੜਾ ਬੀਬੀ ਸ਼ਰਨ ਕੌਰ ਦਾ, ਇਹ ਨਾਲੋਂ ਨਾਲ ਚੱਲਦਾ ਰਿਹਾ ਜੀ। ਜਿੱਦਾਂ ਦੋ ਸੀਗਾ ਵੀ ਉੱਧਰੋਂ ਗੁਰੂ ਸਾਹਿਬ ਦਾ ਜਿਹੜਾ ਵਕਤ ਸੀਗਾ ਉਹ ਵੀ ਚੱਲੀ ਜਾਵੇ, ਇੱਧਰੋਂ ਬੀਬੀ ਸ਼ਰਨ ਕੌਰ ਕਿੱਦਾਂ ਜਵਾਨ ਹੋਏ, ਵੱਡੇ ਹੋਏ, ਤੇ ਉੱਧਰੋਂ ਜਿਹੜਾ ਮੁਗਲਾਂ ਦਾ ਸੀਗਾ ਵੀ ਜਿਹੜਾ ਮੁਗਲਾਂ ਦੀ ਕੀ ਰਣਨੀਤੀਆਂ ਸੀ ਉਸ ਵੇਲੇ, ਵੀ ਉਹ ਵੀ ਨਾਲ ਅਸੀਂ ਲੈ ਕੇ ਚੱਲਣ ਦਾ ਯਤਨ ਕੀਤਾ। ਕਿ ਉਹਨਾਂ ਨੇ ਕਿਹੜੀ ਗੱਲ ਦੇ ਪ੍ਰਭਾਵਿਤ ਹੋ ਕੇ ਇਹ ਜਿਹੜਾ ਕਦਮ ਜਾਂ ਇਸ ਪਾਸੇ ਨੂੰ ਸਿੱਖੀ ਦੇ ਨਾਲ, ਕਿਉਂਕਿ ਚਲੋ ਉਦੋਂ ਇਹ ਗੱਲ ਤੇ ਸਰਬਜੀਤ ਸਿੰਘ ਜੀ ਆਪਾਂ ਨੂੰ ਮੰਨਣਾ ਹੀ ਪਏਗੀ ਕਿ ਉਸ ਟਾਈਮ ਦੇ ਜਦੋਂ ਸਿੱਖੀ 'ਚ ਜਿਹੜੇ ਜਨਮ ਲੈਂਦੇ ਸੀ, ਉਹ ਸਾਡੇ ਵਾਂਗੂ ਇੱਧਰ ਉੱਧਰ ਭਟਕਦੇ ਨਹੀਂ, ਉਹਨਾਂ ਦਾ ਦੂਸਰੀ ਸੋਚ ਹੀ ਨਹੀਂ ਸੀ, ਵਿਸ਼ਵਾਸ ਸੀਗਾ ਜੀ, ਵਿਸ਼ਵਾਸ, ਉਹਨਾਂ ਦਾ ਪਿਆਰ, ਉਹਨਾਂ ਦਾ। ਤਾਂ ਹੀ ਅੱਜ ਅਸੀਂ ਸਿੱਖੀ ਦਾ ਉਹ ਆਨੰਦ ਭੋਗ ਰਹੇ ਹਾਂ ਕਿ ਉਹਨਾਂ ਦੇ ਪਿਆਰ, ਉਹਦੇ ਸਿਦਕ ਦੇ ਸਦਕੇ, ਉਹਨਾਂ ਦੀ ਕੁਰਬਾਨੀਆਂ ਦੇ ਕਰਕੇ। ਫਿਰ ਉਹ ਸਾਰਾ ਤੁਸੀਂ ਉਹਨਾਂ ਨੂੰ, ਉਹਨਾਂ ਦਾ ਬਚਪਨ, ਉਹਨਾਂ ਦਾ ਜਿਹੜਾ ਜੁੜੇ ਆ ਉਹਨਾਂ ਦੇ ਨਾਲ ਕਰਕੇ ਇਹ ਸਾਰਾ ਕੁਝ ਫਿਲਮ 'ਚ ਦਿਖਾਇਆ। ਕਿ ਅਸੀਂ ਜੀ ਫਿਰ ਚਮਕੌਰ ਸਾਹਿਬ ਤੱਕ ਸੀਗਾ ਵੀ ਆਪਾਂ ਨੂੰ ਇਤਿਹਾਸ ਦਾ ਸਾਰੀ ਸੰਗਤ ਨੂੰ ਪਤਾ ਵਾ ਵੀ ਕੀ ਹੋਇਆ ਉੱਥੇ ਨਾ। ਚਮਕੌਰ ਸਾਹਿਬ ਤੋਂ ਬਾਅਦ ਦੇ ਇਤਿਹਾਸ ਦਾ ਨਹੀਂ ਕੁਛ ਪਤਾ ਵੀ ਉੱਥੇ ਉਹਨਾਂ ਦੇ ਸ਼ਹੀਦਾਂ ਦੇ ਜਿਹੜੇ ਸ਼ਹੀਦ ਹੋ ਗਏ ਆ, ਉਹਨਾਂ ਦੇ ਸਰੀਰਾਂ ਨਾਲ ਕੀ ਕੀਤਾ। ਸਰਕਾਰਾਂ ਨੇ ਕਹਿ ਦਿੱਤਾ ਸੀਗਾ ਵੀ ਉਸ ਵੇਲੇ ਵੀ ਜਿਹੜੀਆਂ ਲਾਸ਼ਾਂ ਪਈਆਂ ਨਾ, ਇਹਨਾਂ ਨੂੰ ਰੁਲਦੀਆਂ ਰਹਿਣ ਦਿਓ, ਮਤਲਬ ਇਸ ਲਾਸ਼ਾਂ ਰੁਲਣਗੀਆਂ ਵੀ ਇਹਨਾਂ ਦੀਆਂ ਆਉਣ ਵਾਲੀਆਂ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਜਾਊਗਾ ਵੀ ਮੁਗਲ ਸਰਕਾਰ ਦੇ ਨਾਲ ਜਾਂ ਸਰਕਾਰ ਨਾਲ ਪੰਗਾ ਲੈਣ ਦਾ ਕੀ ਹਮਲਾ, ਲੋਕਾਂ ਦੇ ਮਨਾਂ 'ਚ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ। ਤੇ ਪਰ ਉਹ ਭੈਣ ਨੇ ਕਿਹਾ ਵੀ ਮੈਂ ਵੀ ਇੱਦਾਂ ਹੋਣ ਨਹੀਂ ਦੇਣਾ, ਵੀ ਸਾਨੂੰ ਗੁਰੂ ਸਾਹਿਬ ਦਾ ਹੁਕਮ ਹੈ ਵੀ ਆਪਣਾ ਜਿੱਥੇ ਭਰਾਵਾਂ ਦੀ ਇੱਜ਼ਤ ਖਤਰੇ ਵਿੱਚ ਹੋਵੇ ਤੇ ਉੱਥੇ ਆਪਣੇ ਆਪ ਨੂੰ ਨਿਸ਼ਾਵਰ ਕਰ ਦਿਓ। ਤੇ ਉਹ ਫਿਰ ਘਰੇ ਸਲਾਹ ਕੀਤੀ, ਆਪਣੀ ਮਾਂ ਨੂੰ, ਦਾਦੀ ਨੂੰ ਦੱਸਿਆ ਵੀ ਮੈਂ ਸੋਚਦੀ ਵੀ ਮੈਂ ਜਾਵਾਂ ਇਹ ਕੰਮ ਕਰਨ। ਘਰੋਂ ਸਪੋਰਟ ਸੀਗੀ ਉਹਨੂੰ, ਤੇ ਫਿਰ ਉਹ ਇਸ ਤਰੀਕੇ ਨਾਲ ਉਹਨਾਂ ਨੇ ਉਹ ਸਾਰਾ ਜਿਹੜਾ ਆਪਣਾ ਇਹ ਉਹਨਾਂ ਦੀਆਂ ਜਿਹੜੇ ਲਾਸ਼ਾਂ ਜਾਂ ਉਹਨਾਂ ਦਾ ਜਿਹੜੇ ਸਰੀਰ ਹੀ ਸੀ, ਉਹਨਾਂ ਨੂੰ ਸਤਿਕਾਰ ਸਹਿਤ ਉਹ ਅਗਨੀ ਭੇਟ ਕੀਤਾ। ਹਾਂਜੀ, ਕਿਉਂਕਿ ਕੱਲੀ ਕੁੜੀ ਵਾਸਤੇ ਜਾਂ ਕੱਲੇ ਬੰਦੇ ਵਾਸਤੇ ਵੀ ਜਾਂ ਬੜਾ ਔਖਾ ਕੰਮ ਸੀ, ਬੜਾ ਔਖਾ। ਵੇਖੋ ਜੀ, ਤੇ ਕਿਉਂਕਿ ਕੋਈ ਲੜਦਾ, ਕੋਈ ਕਿਤੇ ਚੱਲ ਗਿਆ ਸੀਗਾ, ਲੜਦਾ ਕੋਈ ਇਤਿਹਾਸਕਾਰ ਤੇ ਵੀ ਦੱਸਦੇ, ਕੋਈ ਲੜਦਾ 2 ਕਿਲੋਮੀਟਰ ਤੱਕ ਵੀ ਅੱਗੇ ਤੱਕ ਚੱਲ ਗਿਆ ਸੀਗਾ, ਤੇ ਕੋਈ ਲਾਗੇ ਰਹਿ ਗਏ ਸੀਗੇ, ਹਨਾ। ਤੇ ਉਹਨਾਂ ਨੂੰ ਖਿੱਚ ਕੇ ਜਿੱਦਾਂ ਇੱਕ ਜਗ੍ਹਾ ਇਕੱਠੇ ਕਰਨਾ, ਫਿਰ ਲੱਕੜਾਂ ਲੱਭਣੀਆਂ, ਕਿਉਂਕਿ ਉਸ ਵੇਲੇ ਤਾਂ ਹੈ ਨਹੀਂ ਸੀਗੇ, ਲੱਕੜਾਂ ਵੀ ਉੱਥੇ ਪਈਆਂ ਸੀਗੀਆਂ, ਲੱਕੜਾਂ ਭੱਜ ਕੇ ਇਕੱਠੀਆਂ ਕਰਨੀਆਂ। ਇਹ ਬਿਲਕੁਲ ਸਰਬਜੀਤ ਸਿੰਘ, ਇਹ ਕਲਪਨਾ ਕਰਨੀ ਬੜੀ ਔਖੀ, ਬਹੁਤ ਔਖੀ ਆ ਜੀ। ਔਰ ਉਹਨਾਂ ਨੇ ਉਹਨਾਂ ਨੂੰ ਸਲਾਮ ਆ ਵੀ ਉਹਨਾਂ ਨੇ ਜਿਹੜਾ ਇੰਨਾ ਵੱਡਾ ਕਦਮ ਕੀਤਾ। ਔਰ ਦੂਸਰੀ ਗੱਲ ਇਹ ਆ ਕਿ ਅੱਜ ਬਿਲਕੁਲ ਸਾਡੀ
ਪੀੜ੍ਹੀ ਸਾਨੂੰ ਵੀ ਨਹੀਂ ਇਸ ਮਾਣਮੱਤੇ ਇਤਿਹਾਸ ਬਾਰੇ ਪਤਾ। ਬਿਲਕੁਲ ਜੀ। ਅੱਜ ਅਸੀਂ ਛੋਟੀਆਂ ਜਿਹੀਆਂ ਗੱਲਾਂ ਇੱਥੇ ਬਾਹਰਲੇ ਵਿਦੇਸ਼ਾਂ 'ਚ ਬੈਠੇ ਆ, ਹਾਂਜੀ ਇਹ ਆਪਣੇ ਮੂਲ ਛੋਟਾ ਇਹਨਾਂ ਦਾ ਇਤਿਹਾਸ ਆ, ਹਾਂਜੀ ਉਹਨੂੰ ਵੀ ਸੰਭਾਲ ਕੇ ਰੱਖਦੇ ਆ। ਬਿਲਕੁਲ ਜੀ। ਤੇ ਸਾਡੇ ਕੋਲ ਤੇ ਇੰਨਾ ਵੱਡਾ ਇਤਿਹਾਸ ਪਿਆ, ਅਸੀਂ ਬੇਮੁਖ ਹੋਏ ਪਏ ਆ। ਬਿਲਕੁਲ ਜੀ। ਔਰ ਤੁਸੀਂ ਯਤਨ ਕੀਤਾ, ਇਹ ਵਧਾਈ ਦੇ ਪਾਤਰ ਹੋ। ਚਲੋ ਕੋਸ਼ਿਸ਼ ਕੀਤੀ ਹੈ ਕਿ ਜੇ ਸੰਗਤਾਂ ਸਹਿਯੋਗ ਦੇਣ ਸਾਨੂੰ, ਗਾਂ ਵੀ ਅਸੀਂ ਇਹ ਕਾਰਜ ਕਰਦੇ ਰਹੀਏ। ਵੇਖੋ ਸੰਗਤਾਂ ਦੇ ਵਿੱਚ ਅੱਜ ਵੀ ਗੁਰੂ ਪ੍ਰਤੀ ਪਿਆਰ ਘਟਿਆ ਨਹੀਂ, ਬਹੁਤ ਹੈ ਜੀ। ਅੱਜ ਵੀ ਬਹੁਤ ਪਿਆਰ ਆ। ਲੋਕੀ ਅੱਜ ਵੀ ਚਾਹੁੰਦੇ ਆ ਗੁਰਦੁਆਰੇ ਸਾਹਿਬ, ਤੁਸੀਂ ਵੇਖੋ ਭਾਵੇਂ ਕਿਸੇ ਵੀ ਜਗ੍ਹਾ ਤੇ ਜਾਂਦੇ ਹੋ, ਉੱਥੇ ਗੁਰਦੁਆਰਾ ਸਾਹਿਬ ਸਿੱਖ ਜ਼ਰੂਰ ਬਣਾਉਂਦੇ ਆ। ਬਿਲਕੁਲ ਜੀ। ਔਰ ਇਹ ਪਿਆਰ ਉਹਨਾਂ ਦੇ ਵਿੱਚ ਹੈ। ਚਲੋ ਆਪਾਂ ਉਹਨਾਂ ਬਾਰੇ ਗੱਲ ਨਹੀਂ ਕਰਦੇ ਕਿ ਉਹ ਕਿਵੇਂ ਲੋਕੀ ਰਾਜਨੀਤੀ ਕਰਦੇ ਆ, ਮੈਂ ਤਾਂ ਉਹਨਾਂ ਬਾਰੇ ਨਹੀਂ ਜਾਣਦਾ ਜ਼ਿਆਦਾ। ਹਾਂਜੀ ਹਾਂਜੀ ਸੋ ਬਹੁਤ ਵਧੀਆ ਉਪਰਾਲਾ ਜੀ ਤੁਹਾਡਾ। ਮੈਂ ਸਾਰੀ ਸੰਗਤ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਪਲੀਜ਼ ਤੁਸੀਂ ਸਾਰੇ ਜਾਣੇ ਇਹਨਾਂ ਦੇ ਜਿਹੜੇ ਉਦਮ ਨੂੰ ਉਹ ਸਪੋਰਟ ਕਰੋ। ਅਸੀਂ ਸਾਰੇ ਵੀ, ਅਸੀਂ ਵੀ, ਸਾਡਾ ਇੰਡੋਸ ਟੀਵੀ ਦਾ ਵੀ ਇਹੀ ਮਕਸਦ ਸੀ ਕਿ ਸਰਬਜੀਤ ਸਿੰਘ ਜੀ ਨੂੰ ਤੁਹਾਡੇ ਸਾਹਮਣੇ ਲਿਆਂਦਾ ਜਾਵੇ, ਇਹ ਦੱਸਿਆ ਜਾਵੇ ਕਿ ਉਹਨਾਂ ਨੇ ਕਿੰਨੀਆਂ ਮੁਸ਼ਕਲਾਂ ਰਾਹੀਂ ਇਹ ਫਿਲਮ ਬਣਾਈ, ਆਪਣੀ ਇਹ ਸੋਚ ਨੂੰ ਜਿਹੜਾ ਵਾ ਉਹ ਅਮਲੀ ਜਾਮਾ ਪਹਿਨਾਇਆ। ਔਰ ਸਾਡਾ ਵੀ ਕੁਝ ਫਰਜ਼ ਬਣਦਾ, ਇਹ ਸਾਡਾ ਨੈਤਿਕ ਫਰਜ਼ ਆ, ਇਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜੀਏ ਤਾਂ ਕਿ ਇਹ ਹੋਰ ਵੀ ਅੱਗੇ ਇਹ ਜਿਹੇ ਕਦਮ ਜਿਹੜੇ ਚੁੱਕ ਸਕਣ। ਸੋ ਸਰਬਜੀਤ ਸਿੰਘ ਜੀ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਤੁਹਾਡੇ ਬੜੇ ਰੁਝੇਵੇਂ ਨੇ, ਤੇ ਮੈਂ ਚਾਹੁੰਦਾ ਕਿ ਆਪਾਂ ਇੰਟਰਵਿਊ ਦੀ ਜਿਹੜੀ ਅਖੀਰਲਾ ਪੜਾਅ ਉਹ ਤੁਹਾਡੇ ਇਸੇ ਸਾਜ਼ ਨਾਲ ਤੁਸੀਂ ਸਾਨੂੰ 2 ਬੋਲ ਔਰ ਇਹਨਾਂ ਦੇ ਜ਼ਰੂਰ ਸੰਗਤਾਂ ਨੂੰ ਦੱਸੋ, ਸਾਨੂੰ ਵੀ ਇਸ ਚੀਜ਼ ਦਾ ਨਿਹਾਲ ਕਰੋ ਪਲੀਜ਼। ਠੀਕ ਹੈ ਜੀ। ਕੋਈ ਜਿਹੜੇ ਤੁਹਾਨੂੰ ਆਪਣੇ ਬੜੇ ਦਿਲ ਦੇ ਨੇੜੇ ਨੇ। ਬਾਤ ਹੈ ਸਰਬਜੀਤ ਸਿੰਘ ਜੀ, ਪਰਮਾਤਮਾ ਨੇ ਤੁਹਾਡੇ ਤੇ ਬੜੀ ਬਖਸ਼ਿਸ਼ ਕੀਤੀ ਆ। ਤੁਹਾਨੂੰ ਇੱਕ ਸਾਜ਼ ਦੇ ਨਾਲ ਤੇ ਜੋੜਿਆ, ਤੁਹਾਨੂੰ ਆਵਾਜ਼ ਵੀ ਬੜੀ ਮਿੱਠੀ ਪਿਆਰੀ ਦਿੱਤੀ ਹੈ। ਤੇ ਬਹੁਤ ਮਿਹਰਬਾਨੀ ਸਾਨੂੰ, ਕਿਉਂਕਿ ਹੁਣ ਆਪਾਂ ਇੱਥੇ ਤੁਹਾਡੇ ਕੋਲ ਇਜਾਜ਼ਤ ਲੈਂਦੇ ਆ, ਤੇ ਦੁਬਾਰਾ ਫਿਰ ਕਿਤੇ ਜਦੋਂ ਤੁਹਾਡਾ ਦੂਸਰੀ ਪ੍ਰੋਜੈਕਟ ਲੈ ਕੇ ਤੁਸੀਂ ਇੱਥੇ ਆਏ ਤੇ ਉਹ ਤੁਹਾਨੂੰ ਅਸੀਂ ਸੱਦਾ ਪੱਤਰ ਦਿਆਂਗੇ। ਤੁਸੀਂ ਪਲੀਜ਼ ਸੰਗਤਾਂ ਸਾਨੂੰ ਪਿਆਰ ਕਰਦੀਆਂ ਰਹਿਣਾ, ਅਸੀਂ ਇਹ ਕਾਰਜ ਕਰਦੇ ਰਹੀਏ ਤੇ ਆਪਣੇ ਧਰਮ ਨਾਲ, ਵਿਰਸੇ ਨਾਲ, ਸੱਭਿਆਚਾਰ ਨਾਲ ਜੁੜੇ ਰਹੀਏ ਜੀ। ਬਸ ਇਹੀ ਅਰਦਾਸ ਆ ਸਾਡੀ। ਨਹੀਂ, ਥੈਂਕ ਯੂ। ਸੋ ਦੋਸਤੋ, ਸਾਡੇ ਹੁਣ ਇਜਾਜ਼ਤ ਲੈਣ ਦਾ ਟਾਈਮ ਆ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਦਿਲ ਕਰਦਾ ਸੀ ਸਰਬਜੀਤ ਸਿੰਘ ਜੀ ਨਾਲ ਹੋਰ ਵੀ ਗੱਲ ਕੀਤੀ ਜਾਵੇ ਔਰ ਇਸ ਫਿਲਮ ਬਾਰੇ ਔਰ ਉਹਨਾਂ ਦੇ ਜੀਵਨ ਬਾਰੇ ਹੋਰ ਵੀ ਜਾਣਿਆ ਜਾਵੇ, ਪਰ ਦੁਬਾਰਾ ਅਸੀਂ ਕਿਸੇ ਹੋਰ ਸ਼ਖਸੀਅਤ ਨਾਲ ਤੁਹਾਡੇ ਨਾਲ ਮੁਲਾਕਾਤ ਕਰਾਂਗੇ। ਅੱਜ ਲਈ ਮੈਨੂੰ ਜਗਦੀਪ ਗਿੱਲ ਨੂੰ ਇਜਾਜ਼ਤ ਦਿਓ। ਮੇਰੇ ਨਾਲ ਭਾਈ ਰਿਸ਼ਪਾਲ ਨੇ, ਔਰ ਸਾਨੂੰ, ਕਿਉਂਕਿ ਅਸੀਂ ਤੁਹਾਨੂੰ ਹਰ ਵਾਰੀ ਬੇਨਤੀ ਰਿਕੁਐਸਟ ਕਰਦੇ ਹਾਂ ਕਿ ਇਸ ਇੰਡੋਸ ਟੀਵੀ ਨੂੰ ਤੁਸੀਂ YouTube ਤੇ ਵੇਖ ਹੀ ਸਕਦੇ ਹੋ, ਔਰ ਫੇਸਬੁੱਕ 'ਤੇ ਸਾਡਾ ਪੇਜ ਵੀ ਸ਼ੇਅਰ ਕਰੋ। ਇਹਨੂੰ ਜਿਹੜਾ ਆਸਟ੍ਰੇਲੀਆ 'ਚ ਰਹਿੰਦੇ ਨੇ, ਇਹ ਰੀਅਲ ਟੀਵੀ 'ਤੇ 440 ਨੰਬਰ ਦੇ ਉੱਤੇ ਸਾਡੇ ਆਉਂਦੇ ਨੇ ਹੋਰ ਵੀ ਪ੍ਰੋਗਰਾਮ ਜਿਹੜੇ ਅਸੀਂ ਟੈਲੀਕਾਸਟ ਕਰਦੇ ਹਾਂ, ਤੁਸੀਂ ਉਹਨਾਂ ਦਾ ਆਨੰਦ ਮਾਣ ਸਕਦੇ ਹੋ। ਤੇ ਤੁਹਾਨੂੰ ਦੁਬਾਰਾ ਨਵੀਂ ਕਿਸੇ ਹੋਰ ਸ਼ਖਸੀਅਤ ਨਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਵੱਡੀਆਂ ਪ੍ਰਾਪਤੀਆਂ ਕੀਤੀਆਂ, ਉਹਨਾਂ ਨੂੰ ਜ਼ਰੂਰ ਮਿਲਾਵਾਂਗੇ। ਸੋ ਮੈਨੂੰ ਦਿਓ ਇਜਾਜ਼ਤ। ਧੰਨਵਾਦ।